ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 21 ਦਸੰਬਰ 2015 6 ਪੋ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕ ਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਇਸ ਵੀਕਐਂਡ ਅਸੀਂ ਵਾਸ਼ਿੰਗਟਨ ਡੀਸੀ ਬੈਲਟ 'ਚ ਹਾਂਜੀ ਉਸ ਜ਼ੋਨ ਦੇ ਵਿੱਚ ਸੀ, ਬੈਲਟ ਦੇ ਵਿੱਚ ਸੀ ਜੀ। ਸਬਬ ਤਾਂ ਵੈਸੇ ਵੀ ਅਸੀਂ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਹਾਂ ਵਾਸ਼ਿੰਗਟਨ ਜਾਣ ਦਾ, ਜਿਵੇਂ ਬੀਬੀਆਂ ਲੱਭਦੀਆਂ ਪੇਕੇ ਜਾਣ ਦਾ ਜੀ। ਹੁਣ ਤਾਂ ਬਹੁਤਿਆਂ ਦੇ ਪੇਕੇ ਨਾਲ ਹੀ ਆ ਗਏ, ਹੁਣ ਉਹ ਨਹੀਂ ਰਹਿੰਦਾ। ਪਰ ਸਾਡੇ ਬੜੇ ਪਿਆਰੇ ਗੁਰਸਿੱਖ ਵੀਰ ਨੇ, ਬੇਸ਼ੱਕ ਉਹ ਆਪਣੀ ਕਿਰਤ ਕਰਦੇ ਨੇ ਪਰ ਨਾਲ ਦੀ ਨਾਲ ਉਹਨਾਂ ਦੀ ਟ੍ਰੇਨਿੰਗ, ਕਿਉਂਕਿ ਦਰਬਾਰ ਸਾਹਿਬ 'ਚ ਹੋਈ ਤਬਲਚੀ ਦੀ, ਫਿਰ ਇੱਥੇ ਆ ਕੇ ਉਹਨਾਂ ਨੇ ਬਹੁਤ ਸੁੰਦਰ ਕੀਰਤਨ ਜਿਹੜਾ ਉਹ ਕਰਦੇ ਨੇ, ਸਿੱਖਿਆ ਉਹਨਾਂ ਨੇ। ਭਾਈ ਸਵਿੰਦਰ ਸਿੰਘ, ਉਹਨਾਂ ਦੇ ਵਿਆਹੁਤਾ ਜੀਵਨ ਦੀ 5ਵੀਂ ਜਿਹੜੀ ਹੈ ਉਹ ਐਨੀਵਰਸਰੀ ਉਹਨਾਂ ਨੇ। ਔਰ ਇੱਕ ਦੇਖੋ, ਕੁਛ ਪਾਰਟ ਨੇ ਜਿਹੜੇ ਇੱਕ ਸਮਾਜ ਦਾ ਹਿੱਸਾ ਬਣ ਚੁੱਕੇ ਨੇ, ਪਰ ਤੁਸੀਂ ਉਸ ਟ੍ਰੈਂਡ ਨੂੰ ਮੋੜ ਸਕਦੇ ਹੋ ਕਿ ਕਿਸ ਪਾਸੇ ਤੁਸੀਂ ਮੋੜਨਾ। ਜਿਵੇਂ ਮੈਂ ਅਕਸਰ ਗੱਲ ਕਰਦਾ ਕਿ ਜਿਹੜੇ ਇੱਥੇ ਸਿਆਣੇ ਬਜ਼ੁਰਗ ਸੀ, ਉਹਨਾਂ ਨੇ ਦੇਖਿਆ ਕਿ ਵੀ ਨਿਊ ਈਅਰ ਈਵ ਜਾਂ ਇਹ ਦਿਨ ਜਿਹੜੇ ਨੇ ਥੈਂਕਸ ਗਿਵਿੰਗ ਜਾਂ ਦੂਸਰੇ, ਇਹ ਹਿੱਸਾ ਬਣ ਗਏ ਨੇ ਕਲਚਰ ਦਾ। ਤੁਸੀਂ ਵੀ ਇੱਥੇ ਗਰੋ ਹੁੰਦੇ ਹੋ, ਸੋ ਬਜਾਏ ਕਿ ਲੋਕ ਜਿਹੜੇ ਕਲੱਬਾਂ ਵੱਲ ਜਾਂ ਦੂਸਰੇ ਪਾਸੇ ਵੱਲ ਜਾਂਦੇ ਸਨ, ਉਹਨਾਂ ਨੇ 31 ਦਸੰਬਰ ਦੀ ਰਾਤ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੀਰਤਨ ਦੇ ਨਾਲ, ਦੀਵਾਨ ਦੇ ਨਾਲ ਔਰ ਅੱਧੀ ਰਾਤ ਨੂੰ ਜਿਹੜਾ ਅਰਦਾਸ ਕਰਕੇ ਮਨਾਉਣ ਦਾ ਸ਼ੁਰੂ ਕੀਤਾ ਸਿਲਸਿਲਾ ਜੀ। ਔਰ ਅੱਜ ਦੁਨੀਆ ਭਰ 'ਚ ਘੱਟੋ ਘੱਟ ਭਾਰਤ ਤੋਂ ਬਾਹਰ ਸਭ ਤੋਂ ਵੱਡੀ ਗੈਦਰਿੰਗ ਆਫ ਦੀ ਈਅਰ ਜਿਹੜੀ ਹੈ ਉਹ 31 ਦਸੰਬਰ ਨੂੰ ਹੁੰਦੀ ਹੈ, ਨਿਊ ਈਅਰ ਤੇ। ਇਸੇ ਤਰ੍ਹਾਂ ਔਰ ਇੱਥੇ ਬਾਬਾ ਸੱਜਣ ਸਿੰਘ ਜਿਹੜੇ ਗੁਰਦੁਆਰਾ ਸੰਤ ਸਾਗਰ ਦੇ ਜਿਹੜੇ ਨੇ ਸੰਚਾਲਕ ਨੇ, ਉਹ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜੀ ਜੇ ਲੀਡਰਾਂ ਦੇ ਮੁੰਡਿਆਂ ਦੇ ਵਿਆਹ ਸ਼ਾਦੀਆਂ ਜਾਂ ਉਹਨਾਂ ਦੇ ਸਮਾਗਮ ਹੋਣ ਤੇ ਅਲਟੀਮੇਟਲੀ ਕਾਨਫਰੰਸ ਬਣ ਜਾਂਦੀ ਹੈ, ਤੇ ਜੇ ਰਾਗੀਆਂ ਭਾਈਆਂ ਧਾਰਮਿਕ ਸ਼੍ਰੇਣੀ ਵਾਲਿਆਂ ਦਾ ਕੋਈ ਸਮਾਗਮ ਹੋਏ ਤਾਂ ਉਹ ਕੀਰਤਨ ਦਰਬਾਰ ਸਤ ਸੰਗਤ ਬਣ ਜਾਂਦੀ ਹੈ। ਸੋ ਗੁਰੂ ਨਾਨਕ ਫਾਊਂਡੇਸ਼ਨ ਦੇ ਗੁਰਦੁਆਰਾ ਸਾਹਿਬ ਲਗਭਗ 2-3 ਘੰਟੇ ਬੜਾ ਮਧੁਰ ਕੀਰਤਨ, ਜਿਹਦੇ 'ਚ ਉਹਨਾਂ ਦੇ ਐਡਮਾਇਰਰ ਸਾਰੇ ਪਾਸਿਓਂ ਆਏ ਹੋਏ ਸਨ ਜੀ, ਉਹਨਾਂ ਨੇ ਪਰਫਾਰਮ ਕੀਤਾ। ਔਰ ਉਹਦੇ 'ਚ ਈਵਨ ਜਿਹੜੇ ਅਮਰੀਕਨ ਆਈਡਲ ਅਮੰਗਸਟ 20 ਗੁਰਪ੍ਰੀਤ ਸਿੰਘ ਸ਼ਾਇਦ ਨਾਂ ਹੈ, ਉਹਨੇ ਵੀ ਸ਼ਬਦ ਪੜ੍ਹੇ। ਔਰ ਬ੍ਰੈਕਟ ਫਾਊਂਡੇਸ਼ਨ ਜਿਹੜੀ ਕਿ ਇੱਕ ਜਿਹੜਾ ਲੇਟਰ ਡੇ ਸੇਂਟਸ ਜਿਹਨਾਂ ਨੂੰ ਕਹਿੰਦੇ ਨੇ ਮਾਰਮਨਸ, ਉਹਨਾਂ ਦੀ ਬਾਡੀ ਹੈ। ਪਰ ਬ੍ਰੈਕਟ ਫੰਡ ਨੇ ਅੱਡ-ਅੱਡ ਮੌਕਿਆਂ 'ਤੇ, ਜਿਨ੍ਹਾਂ ਦੇ ਵਿੱਚ ਫਰਾਂਸ ਦਾ ਪੱਗ ਦਾ ਇਸ਼ੂ ਸੀ, ਜਿਹਨੂੰ ਯੂਨਾਈਟਿਡ ਸਟੇਟਸ ਨੇ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਫਾਈਟ ਕੀਤਾ। ਔਰ ਹੁਣ ਲੇਟਲੀ ਸਿਮਰਪ੍ਰੀਤ ਸਿੰਘ, ਜਿਸ ਨੂੰ ਫੌਜ ਦੇ ਵਿੱਚ ਜਿਹੜਾ ਆਪਣੇ ਸਰੂਪ ਦੇ ਨਾਲ ਸਰਵ ਕਰਨ ਦੀ ਇਜਾਜ਼ਤ ਮਿਲੀ ਹੈ, ਉਸ ਕੇਸ 'ਚ ਵੀ ਉਹਨਾਂ ਨੇ ਅਸਿਸਟ ਕੀਤਾ। ਉਹਨਾਂ ਦੇ ਜਿਹੜੇ ਲੀਡ ਕਾਉਂਸਲ ਨੇ ਮਿਸਟਰ ਐਰਿਕ, ਉਹ ਵੀ ਦੀਵਾਨ ਦੇ ਵਿੱਚ ਆਏ ਹੋਏ ਸੀ। ਸੋ ਉਹਨਾਂ ਦੇ ਨਾਲ 1-to-1 ਵੀ ਮਿਲਣ ਦਾ ਮੌਕਾ ਹੋਇਆ ਔਰ ਉਹਨਾਂ ਨੂੰ ਸੰਗਤ ਨੂੰ ਮੈਂ ਹੀ ਇੰਟਰੋਡਿਊਸ ਕਰਵਾਇਆ। ਔਰ ਸਾਡੇ ਨਾਲ ਭਾਈ ਸਵਿੰਦਰ ਸਿੰਘ ਸਨੇਹ ਕਰਦੇ ਨੇ। ਸੋ ਅਸੀਂ ਸੰਗਤ ਦੀ ਜਿਹੜੀ ਹੈ ਉਹ ਹਾਜ਼ਰੀ ਦੇ ਵਿੱਚ, ਜਿੱਥੇ ਜਿਹੜਾ ਜੀਵਨ ਦਾ ਮਕਸਦ ਹੈ, ਜਦੋਂ ਅਸੀਂ ਗੁਰੂ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਜੀ। ਹੁਣ ਬਹੁਤ ਵਾਰੀ ਸਾਡੇ ਇੱਕੋ ਹੀ ਤੁਕ ਸੁਣਾ ਦੇਣਗੇ ਕਿ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਗੱਲ ਇਹ ਨਹੀਂ ਹੈ। ਜਿਹੜਾ ਕੀ ਹੈ ਉਹ ਪਹਿਲਾਂ ਕਿ ਇਹ ਤੁਹਾਡਾ ਹੱਸਣਾ ਖੇਡਣਾ ਪਹਿਣਾ ਖਾਣਾ ਇਹ ਤਾਂ ਹੀ ਸਫਲ ਹੋਏਗਾ ਜੀਵਨ ਦੇ ਵਿੱਚ। ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਕਿ ਜਦੋਂ ਤੁਸੀਂ ਗੁਰੂ ਦੇ ਸ਼ਰਨ ਵਿੱਚ ਆ ਜਾਂਦੇ ਹੋ, ਭੇਟਣਾ ਹੁੰਦਾ, ਮਿਲਣਾ, ਮੁਲਾਕਾਤ ਕਰਨੀ, ਆਮੋ ਸਾਹਮਣੇ ਹੋਣਾ, ਉਹਨਾਂ ਨੂੰ ਆਪਣਾ ਮੰਨਣਾ, ਉਹਨਾਂ ਦੇ ਚਰਨਾਂ 'ਚ ਆਪਣਾ ਸੀਸ ਰੱਖਣਾ, ਤੇ ਫਿਰ ਤੁਹਾਨੂੰ ਜੁਗਤ ਮਿਲ ਜਾਂਦੀ ਹੈ। ਤੁਹਾਡੀ ਜੀਵਨ ਜੁਗਤ ਕੰਪਲੀਟ ਹੋ ਜਾਂਦੀ ਹੈ, ਜੁਗਤ ਵੇ ਆਫ ਲਾਈਫ ਹੈ ਜੀ। ਔਰ ਫਿਰ ਜਦੋਂ ਗੁਰੂ ਦੀ ਯਾਦ ਦੇ ਵਿੱਚ ਤੁਹਾਡੀ ਜੀਵਨ ਤੋਰ ਤੁਰਦੀ ਹੈ, ਤੇ ਫਿਰ ਤੁਹਾਡਾ ਭਾਵੇਂ ਤੁਸੀਂ ਜੀਵਨ ਦੇ ਵਿੱਚ ਆਮ ਲੋਕਾਂ ਵਾਂਗ ਹੱਸਦੇ ਹੋ, ਖੇਡਦੇ ਹੋ, ਪਹਿਨਦੇ ਹੋ, ਖਾਂਦੇ ਹੋ,
ਜ਼ਿੰਦਗੀ ਦੀਆਂ ਹੋਰ ਕੁਦਰਤ ਦੀਆਂ ਨਿਆਮਤਾਂ ਮਾਣਦੇ ਹੋ, ਪਰ ਉਹ ਕਿਉਂਕਿ ਗੁਰੂ ਜੁਗਤ ਦੇ ਵਿੱਚ ਹੈ, ਗੁਰੂ ਹੁਕਮ ਦੀ ਗੁਰਮਤ ਦੇ ਰਸਤੇ ਤੇ ਹੈ, ਔਰ ਉਹਦੇ 'ਚ ਫਿਰ ਉਹ ਤੁਹਾਡਾ ਸਾਰਾ ਜੀਵਨ ਹੀ ਸਫਲ ਹੁੰਦਾ ਹੈ। ਸੋ ਮੈਂ ਇਹ ਯਾਦ ਦਹਾਨੀ ਵੀ ਕਰਵਾਈ ਬਹੁਤ ਵਾਰ। ਯਾਦ ਦਹਾਨੀ ਤਾਂ ਆਪਣੇ ਆਪ ਨੂੰ ਹੀ ਕਰਵਾਉਣੀ ਹੁੰਦੀ ਹੈ ਜੀ ਕਿ ਅਸੀਂ ਜਦੋਂ ਧਾਰਮਿਕ ਦੁਨੀਆ ਦੇ ਲੋਕਾਂ ਦੀ ਗੱਲ ਕਰਦੇ ਹਾਂ, ਬੇਸ਼ੱਕ ਅੱਜ ਬਹੁਤ ਕੁਝ ਕਮਜ਼ੋਰ ਵਾਪਰ ਰਿਹਾ, ਜੋ ਹਾਲ ਜਥੇਦਾਰਾਂ ਦਾ ਹੈ, ਧਾਰਮਿਕ ਲੋਕਾਂ ਦੇ, ਅਸੀਂ ਲਾਲਚ ਔਰ ਹੋਰ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਮੇਸ਼ਾ ਹੀ ਕੋਈ ਹਰਿਓ ਬੂਟ ਰਿਓ ਰੀ। ਬੇਸ਼ੱਕ ਈਰਖਾ ਦੀ ਜਾਂ ਲਾਲਚ ਦੀ ਅੱਗ ਨੇ ਸਾਰਾ ਜੰਗਲ ਸਾੜਿਆ ਹੋਏ, ਲੇਕਿਨ ਇਹਦੇ ਬਾਵਜੂਦ ਕੋਈ ਨਾ ਕੋਈ ਹਰਾ ਬੂਟਾ ਹੁੰਦਾ। ਔਰ ਜਿਵੇਂ ਜੂਨ 84 'ਚ ਜਿੱਥੇ ਯੋਧਿਆਂ ਨੇ ਆਪਣੇ ਜ਼ੋਰ ਦਿਖਾਏ, ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਲੜੇ, ਉੱਥੇ ਜੇ ਅਸੀਂ ਦਰਬਾਰ ਸਾਹਿਬ ਦੇ ਗ੍ਰੰਥੀਆਂ, ਰਾਗੀਆਂ, ਦੂਸਰਿਆਂ ਦੀ ਗੱਲ ਕਰੀਏ ਤੇ ਉਹ ਵੀ ਅਖੀਰ ਤੱਕ ਆਪਣੀਆਂ ਪੋਜੀਸ਼ਨਾਂ ਤੇ ਰਹੇ। ਔਰ ਉਹਨਾਂ ਦੇ ਵਿੱਚ ਜਿਵੇਂ ਭਾਈ ਅਮਰੀਕ ਸਿੰਘ ਸੂਰਮੇ ਸਿੰਘ ਸਨ, ਬੜੇ ਮਧੁਰ ਕੀਰਤਨ ਕਰਦੇ ਸੀ, ਉਹਨਾਂ ਨੇ ਸ਼ਹੀਦੀ ਪਾਈ। ਕੋਈ ਇਹ ਨਹੀਂ ਹੋਇਆ ਕਿ ਗੋਲੇ ਚੱਲੇ ਤਾਂ ਸਭ ਛੱਡ ਕੇ ਦੋ, ਹਰ ਇੱਕ। ਔਰ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਨੇ ਸੀ ਕਿ ਮਹਾਰਾਜ ਦਾ ਪ੍ਰੋਪਰ ਸੁਖਾਸਨ ਵੀ ਹੋਇਆ, ਅਖੀਰ ਤੱਕ ਉਹਨਾਂ ਦੀ ਕੋਸ਼ਿਸ਼ ਰਹੀ, ਕੀਰਤਨ ਹੋਏ, ਵਰਦੀਆਂ ਗੋਲੀਆਂ ਦੇ ਵਿੱਚ ਵੀ ਉਹ ਆਪਣੀ ਜਿਹੜੀ ਹੈ ਉਸ ਡਿਊਟੀ ਤੇ ਪਹੁੰਚਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਔਰ ਇਸੇ ਤਰ੍ਹਾਂ ਹੁਣ ਵੀ ਜਦੋਂ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੁੰਦੇ ਨੇ, ਔਰ ਉਸ ਤੋਂ ਬਾਅਦ ਬਰਗਾੜੀ ਘਟਨਾਕ੍ਰਮ ਜਾਂ ਦੂਜਾ, ਸੋ ਸਾਡੀ ਜਿਹੜੀ ਪ੍ਰਚਾਰਕ ਸ਼੍ਰੇਣੀ, ਸੰਤ ਸ਼੍ਰੇਣੀ, ਜਿਹੜੇ ਗੁਰਸਿੱਖ ਇਸ ਪਾਸੇ ਤੁਰੇ ਹੋਏ ਨੇ, ਉਹ ਮੈਦਾਨ ਦੇ ਵਿੱਚ ਆਏ। ਸੋ ਅਸੀਂ ਸਮਝਦੇ ਹਾਂ ਵੀ ਇੱਥੇ ਬੇਸ਼ੱਕ ਜਿੱਥੇ ਮਾਇਆ ਦੀ ਗੱਲ ਹੁੰਦੀ ਹੈ, ਉੱਥੇ ਬਹੁਤ ਕੁਝ ਧਾਰਮਿਕ ਵਿਅਕਤੀਆਂ ਜਾਂ ਸਾਡੇ ਘਰਾਂ ਦੇ ਮਾਹੌਲ 'ਚ ਵੀ ਉਹ ਕੁਝ ਵਾਪਰ ਰਿਹਾ ਜਿਹੜਾ ਬਾਕੀ ਸਾਰੇ ਸਮਾਜ ਵਿੱਚ ਵਾਪਰ ਰਿਹਾ। ਵਿਰਲੇ ਹੀ ਨੇ ਜਿਹੜੇ ਬਚੇ ਹੋਏ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਸਾਬਤ ਸੂਰਤ ਇਸ ਪਾਸੇ ਨੇ, ਔਰ ਉਹਨਾਂ 'ਚੋਂ ਵੀ ਅੱਗੋਂ ਫਿਰ ਵਿਰਲੇ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ, ਕੌਮੀ ਖਾਲਿਸਤਾਨ ਦੀ ਜਿਹੜੀ ਸਟਰਗਲ ਹੈ ਉਸ ਦੇ ਨਾਲ ਹਮਦਰਦੀ ਰੱਖਦੇ ਨੇ। ਸੋ ਕੁੱਲ ਮਿਲਾ ਕੇ ਇੱਕ ਬੜਾ ਅੱਛਾ ਜਿਹੜਾ ਯੰਗਸਟਰਸ ਦੇ ਹਵਾਲੇ ਨਾਲ ਵੀ, ਕਿਉਂਕਿ ਭਾਈ ਸਾਹਿਬ ਦਾ ਇੰਟਰਸਟ ਯੰਗ ਬੱਚਿਆਂ 'ਚ ਵੀ ਹੁੰਦਾ ਹੈ, ਉਹਨਾਂ ਨੂੰ ਵੀ ਉਹ ਗੁਰਬਾਣੀ ਕੀਰਤਨ ਵੀ ਸਿਖਾਉਂਦੇ ਨੇ ਔਰ ਆਰਗੇਨਾਈਜ਼ ਵੀ ਕਰਦੇ ਨੇ ਅੱਡ ਅੱਡ ਥਾਵਾਂ ਦੇ ਉੱਤੇ। ਸੋ ਇਹ ਮੁੱਖ ਤੌਰ ਦੇ ਉੱਤੇ ਸੈਚਰਡੇ ਦਾ ਸੀ ਪਾਰਟ, ਔਰ ਐਤਵਾਰ ਨੂੰ ਕਿਉਂਕਿ ਅੱਜ ਜਿਵੇਂ 21 ਦਸੰਬਰ ਦਾ ਦਿਨ, ਹੁਣ ਜਦੋਂ ਅਸੀਂ 21 ਦਸੰਬਰ ਫਿਕਸ ਕੀਤਾ ਹੋਇਆ, ਪਰ ਕਿਉਂਕਿ ਜਿਵੇਂ ਇਹਨਾਂ ਨੇ ਕੈਲੰਡਰਾਂ ਦੇ ਵਿੱਚ ਗੜਬੜ ਕਰ ਦਿੱਤੀ, ਹਿੰਦੂਕਰਨ ਕਰ ਦਿੱਤਾ ਹੈ, ਤੇ ਇੱਕ ਪਾਸੇ 8 ਪੋਹ ਬਣ ਗਿਆ, ਜਿਹੜਾ 6 ਪੋਹ ਹੈ ਜਿਹੜਾ। ਲੇਕਿਨ 21 ਦਸੰਬਰ ਓਰੀਜਨਲੀ ਜਦੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਉਹਨਾਂ ਦਾ ਸ਼ਹੀਦੀ ਦਿਨ 21 ਦਸੰਬਰ ਨੂੰ ਮਾਰ ਕੇ, ਔਰ ਉਹ ਜਿਹੜਾ ਹੈ ਉਹ 8 ਪੋਹ ਦਾ ਦਿਨ ਹੈ। ਸੋ ਇਸੇ ਬੇਸ਼ੱਕ ਉਹ ਅੱਜ ਦਾ ਦਿਨ ਹੈ ਮੁੰਡੇ ਜਿਹੜਾ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਗੁਰਦੁਆਰਾ ਸਾਹਿਬ ਮਨੈਸਸ ਵਾਲਿਆਂ ਨੇ ਬੀਤੇ ਐਤਵਾਰ ਯਾਨੀ ਕਿ ਕੱਲ ਇਸ ਸ਼ਹੀਦੀ ਸਮਾਗਮ ਨੂੰ ਉਹਨਾਂ ਨੇ ਸੈਲੀਬ੍ਰੇਟ ਕੀਤਾ, ਯਾਦ ਕੀਤਾ, ਔਰ ਮੈਨੂੰ ਉਹਨਾਂ ਨੇ ਜਿਹੜਾ ਉਸ ਦੇ ਵਿੱਚ ਪਾਰਟਿਸਿਪੇਸ਼ਨ ਦੇ ਲਈ ਮੌਕਾ ਦਿੱਤਾ। ਉੱਥੇ ਵੀ ਸੰਗਤ ਦੇ ਨਾਲ ਜਿਹੜੀ ਹੈ ਖੁੱਲ੍ਹ ਕੇ ਵਿਚਾਰ ਹੋਈ। ਅਸੀਂ ਇਹ ਸਮਝਦੇ ਹਾਂ ਕਿ ਬੇਸ਼ੱਕ ਜਿਵੇਂ ਅਕਸਰ ਮੈਂ ਉਸ ਦੀਵਾਨ 'ਚ ਵੀ ਕਿਹਾ, ਵੈਸੇ ਵੀ ਆਪਣੀਆਂ ਟਾਕ ਸ਼ੋਅ ਕੱਲ ਜਿਹੜਾ ਕਿ ਸਾਡਾ ਮੌਂਟਰੀਆਲ ਹੁੰਦਾ ਸ਼ਾਮ ਨੂੰ 7:15 ਤੋਂ 8:15 ਪ੍ਰੋਗਰਾਮ ਉਦਮ ਦੇ ਵਿੱਚ ਹਮਸਫਰ ਰੇਡੀਓ ਦੇ ਉੱਤੇ ਪ੍ਰੋਗਰਾਮ ਹੁੰਦੇ, ਉਹਦੇ 'ਚ ਵੀ ਮੈਂ ਇਹ ਕਿਹਾ ਸੀ, ਮੈਂ ਕਿਹਾ ਵੀ ਬਹੁਤ ਵਾਰ ਅਸੀਂ ਅੱਜ ਜਿਸ ਮੁਕਾਮ 'ਚੋਂ ਸਾਡੀ ਕੌਮ ਗੁਜ਼ਰ ਰਹੀ ਹੈ, ਔਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਸਾਡੀਆਂ ਧਾਰਮਿਕ ਸੰਸਥਾਵਾਂ ਪ੍ਰਚਾਰ ਨਹੀਂ ਹੋ ਰਿਹਾ, ਗੁਰਦੁਆਰਿਆਂ 'ਚ ਨਹੀਂ ਹੁੰਦਾ, ਸ਼੍ਰੋਮਣੀ ਕਮੇਟੀ ਦੀ ਫੇਲਿਅਰ ਹੈ, ਦੂਸਰੇ। ਤੇ ਮੈਂ ਇਹ ਗੱਲ ਅਕਸਰ ਕਹਿੰਦਾ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ 'ਚ ਵੀ ਮੈਂ ਦੁਹਰਾਉਣਾ ਚਾਹੁੰਦਾ ਕਿ ਬੇਸ਼ੱਕ ਸਾਡਾ ਬਹੁਤ ਕੁਝ ਯਹੂਦੀਆਂ ਦੇ ਨਾਲ ਮਿਲਦਾ ਹੈ, ਬਹੁਤ ਕੁਝ ਨਹੀਂ ਮਿਲਦਾ, ਲੇਕਿਨ ਕੁਝ ਚੀਜ਼ਾਂ ਤੁਸੀਂ ਲਰਨ ਕਰਦੇ ਹੋ, ਸਿੱਖਦੇ ਹੋ, ਜਿਹੜੇ ਤੁਹਾਡੇ ਵਰਗੇ ਸਰਕਮਸਟੈਂਸਿਸ 'ਚੋਂ ਗੁਜ਼ਰੇ ਹੁੰਦੇ ਨੇ, ਕਿ ਉਹਨਾਂ ਨੇ ਆਪਣੀ ਪਰੰਪਰਾ, ਆਪਣਾ ਇਤਿਹਾਸ, ਆਪਣੀਆਂ ਕਦਰਾਂ ਕੀਮਤਾਂ ਨੂੰ ਕਿਵੇਂ ਸਲਾਮਤ ਰੱਖਿਆ 3500 ਸਾਲ। ਅਕਸਰ ਮੈਂ 2000 ਸਾਲ ਦੀ ਗੱਲ ਕਰਦਾ ਕਿਉਂਕਿ ਉਹ ਵਰਸਟ ਪਰਸੀਕਿਊਸ਼ਨ ਰਹੀ, ਪਰ ਇਹਨਾਂ ਦਾ ਜਦੋਂ ਅਸੀਂ ਯਹੂਦੀ ਕੌਮ ਜਿਹੜੀ ਕਿ ਇਜਿਪਟ ਜਿਹਨੂੰ ਮਿਸਰ ਵੀ ਕਹਿੰਦੇ ਨੇ, ਉਹਨਾਂ ਦੀ ਗੁਲਾਮੀ ਵਿੱਚ ਸੀ, ਕਿਵੇਂ ਉਸ ਗੁਲਾਮੀ 'ਚੋਂ
ਉਹਨਾਂ ਦਾ ਛੁਟਕਾਰਾ ਹੋਇਆ। ਇਹ ਲੰਬੀ ਚੌੜੀ ਕਹਾਣੀ ਹੈ। ਔਰ ਉਸ ਵੇਲੇ ਉਹਨਾਂ ਦੇ ਆਗੂ ਜਿਨ੍ਹਾਂ ਨੂੰ ਮੌਜ਼ਿਜ਼ ਜਾਂ ਹਜ਼ਰਤ ਮੂਸਾ ਕਰਕੇ ਇਸਲਾਮ ਦੇ ਵਿੱਚ ਔਰ ਕ੍ਰਿਸਚੀਅਨਿਟੀ ਵੀ ਮੌਜ਼ਿਜ਼ ਕਹਿੰਦੀ ਹੈ, ਜਾਣਦੇ ਨੇ ਜੀ। ਉਹਨਾਂ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿਹੜੇ ਯਹੂਦੀ ਨੇ ਗੁਲਾਮੀ ਚੋਂ ਨਿਕਲ ਕੇ ਜਿਹੜੇ ਨੇ ਜਦੋਂ ਆਜ਼ਾਦੀ ਚ ਉਹਨਾਂ ਨੇ ਕ੍ਰਾਸ ਕਰ ਲਿਆ ਪਾਣੀ ਨੂੰ, ਸਮੁੰਦਰ ਨੂੰ ਜਾਂ ਦਰਿਆ ਨੂੰ, ਤੇ ਫਿਰ ਸਿਨਾਈ ਡੈਜ਼ਰਟ ਦੇ ਵਿੱਚ ਦੂਸਰੀ ਥਾਂ ਤੇ ਰਸਤਾ ਭੁੱਲ ਗਏ, ਗਵਾਚ ਗਏ, ਭੁੱਖ ਨੰਗ ਪਿਆਸ ਔਰ ਕੋਈ ਅਗਵਾਈ ਨਹੀਂ। ਉਹਨਾਂ ਹਾਲਾਤਾਂ 'ਚ ਕਿਵੇਂ ਉਹਨਾਂ ਨੇ ਜਦੋਂ ਕਿ ਆਲਮੋਸਟ ਪੈਰਿਸ਼ ਹੋਣ ਦੇ ਨੇੜੇ ਸੀ, ਤਬਾਹੀ ਦੇ ਨੇੜੇ, ਕਿਵੇਂ ਉਹ ਸਰਵਾਈਵ ਕਰਦੇ ਰਹੇ, ਕਿਵੇਂ ਉਹਨਾਂ ਨੇ ਫਲੈਟ ਬ੍ਰੈਡ ਖਾਧੀ, ਕਿਵੇਂ ਥੋੜੇ ਜਿਹੇ ਪਾਣੀ ਦੇ ਘੁੱਟਾਂ ਤੇ ਗੁਜ਼ਾਰਾ ਕੀਤਾ ਔਰ ਫਿਰ ਰੱਬ ਦੀ ਕਮਾਂਡ ਦੇ ਥੱਲੇ ਕਿਵੇਂ ਉਹ ਸੇਫਟੀ ਤੱਕ ਪਹੁੰਚੇ। ਹੁਣ ਇਸ ਘਟਨਾਕ੍ਰਮ ਨੂੰ ਜਿਹਨੂੰ ਪਾਸ ਓਵਰ ਕਹਿੰਦੇ ਨੇ, ਅੱਜ ਵੀ ਜਦੋਂ ਹੁਣ ਨਿਊਯਾਰਕ 'ਚ ਵਾਲ ਸਟਰੀਟ ਔਰ ਦੂਸਰਾ ਕਾਰੋਬਾਰੀ ਸਿਲਸਿਲਾ ਉਹਨਾਂ ਦੇ, ਤੁਸੀਂ ਕਦੇ ਵੀ ਪਾਸ ਓਵਰ ਦੇ ਉੱਤੇ ਪੱਤਾ ਵੀ ਨਹੀਂ ਹਿਲਦਾ। ਔਰ ਇਹ ਉਹ ਉਹਨਾਂ ਦਾ ਹਫਤਾ ਹੁੰਦਾ ਹੈ, ਆਲਮੋਸਟ ਉਹ ਦਿਨ ਹੁੰਦੇ ਨੇ ਜਦੋਂ ਕਿ ਉਹ ਹਰ ਯਹੂਦੀ ਘਰ ਦੇ ਵਿੱਚ, ਭਾਵੇਂ ਉਹ ਬਿਲੀਅਨੇਅਰ ਨੇ, ਕਈ ਮਲਟੀ ਬਿਲੀਅਨੇਅਰ ਨੇ, ਉਸ ਦਿਨ ਉਹ ਜ਼ਮੀਨ ਤੇ ਸੌਂਦੇ ਨੇ, ਉਹੀ ਫਲੈਟ ਬ੍ਰੈਡ ਖਾਂਦੇ ਨੇ, ਬਹੁਤ ਥੋੜਾ ਪਾਣੀ ਔਰ ਖਾਸ ਕਿਸਮ ਦਾ ਜੋ ਕੁਝ ਵੀ ਉਦੋਂ ਜਿਹੜੇ ਲੋਕ ਡੈਜ਼ਰਟ ਦੇ ਵਿੱਚ ਗਵਾਚੇ, ਉਹਨਾਂ ਦੇ ਵਡੇਰੇ ਉਹਨਾਂ ਨੂੰ ਮਿਲਿਆ, ਉਹ ਜਿਹੀ ਖੁਰਾਕ ਖਾਂਦੇ ਨੇ ਔਰ ਆਪਣੇ ਬੱਚਿਆਂ ਬੱਚੀਆਂ ਨੂੰ ਇਹ ਕਹਾਣੀ ਸੁਣਾਉਂਦੇ ਨੇ ਪਾਸ ਓਵਰ ਦੀ ਕਿ ਅਸੀਂ ਕਿਹਨਾਂ ਹਾਲਾਤਾਂ ਚੋਂ ਗੁਜ਼ਰੇ ਹਾਂ, ਅਸੀਂ ਕੌਣ ਲੋਕ ਹੈ ਤੇ ਕਿਵੇਂ ਅਸੀਂ ਇਹਨਾਂ ਸਦੀਆਂ ਦੇ ਵਿੱਚ ਕਿਵੇਂ ਅੱਡ-ਅੱਡ ਐਮਪਾਇਰਸ ਨੇ ਸਾਡੇ ਨਾਲ ਕੀ ਕੀਤਾ ਹੈ, ਕਿਵੇਂ ਅਲਟੀਮੇਟਲੀ ਨਾਜ਼ੀ ਜਰਮਨੀ ਦੇ ਥੱਲੇ 6 ਮਿਲੀਅਨ ਤੋਂ ਜ਼ਿਆਦਾ, 60 ਲੱਖ ਤੋਂ ਜ਼ਿਆਦਾ ਯਹੂਦੀ ਜਿਹੜੇ ਨੇ ਉਹ ਗੈਸ ਚੈਂਬਰਾਂ ਦੇ ਵਿੱਚ ਕੰਸਨਟ੍ਰੇਸ਼ਨ ਕੈਂਪਾਂ 'ਚ ਰੱਖ ਕੇ ਮਾਰੇ ਗਏ। ਔਰ ਜਦੋਂ ਅਸੀਂ ਔਰ ਇਹ ਸਾਰਾ ਸਮਾਂ ਜਿਹੜਾ 3,500 ਸਾਲ ਦਾ ਹੈ, ਯਹੂਦੀਆਂ ਨੂੰ ਕੋਈ ਸਕੂਲ ਖੋਲਣ ਦੀ ਆਗਿਆ ਨਹੀਂ ਸੀ, ਕੋਈ ਇਹਨਾਂ ਦੀਆਂ ਸੰਸਥਾਵਾਂ ਨਹੀਂ ਸੀ, ਬਹੁਤ ਲੁਕ ਛਿਪ ਕੇ ਆਪਣੇ ਨਾਂ ਬਦਲ ਕੇ ਔਰ ਬਹੁਤ ਵਾਰੀ ਇਹਨਾਂ ਦੇ ਨਾਲ ਇਹਨਾਂ ਦੀ ਹੰਟਿੰਗ ਹੁੰਦੀ ਸੀ। ਗੁੱਡ ਫਰਾਈਡੇ ਵਾਲੇ ਦਿਨ ਈਸਾਈ ਵੀ ਇਹਨਾਂ ਦੇ ਪਿੱਛੇ ਪਏ ਹੋਏ ਸੀ ਕਿ ਜੀ ਜੀਸਸ ਨੂੰ, ਹਾਲਾਂਕਿ ਜੀਸਸ ਕ੍ਰਾਈਸਟ ਖੁਦ ਯਹੂਦੀ ਸੀ ਕਿ ਵੀ ਇਹਨਾਂ ਨੇ ਜਿਹੜਾ ਉਹਨੂੰ ਸਲੀਬ ਤੇ ਚੜਵਾਇਆ। ਮੁਸਲਮਾਨਾਂ ਨਾਲ ਵੀ ਕੁਝ ਅਰਸਾ ਛੱਡ ਕੇ ਜਾਂ ਕੁਝ ਪਾਕਟ ਛੱਡ ਕੇ, ਜਿਵੇਂ ਬੋਸਨੀਆ ਵਾਲੀ ਪਾਕਟ ਹੈ ਜਾਂ ਆਟੋਮੈਨ ਅੰਪਾਇਰ ਸੀ, ਬਾਕੀ ਥਾਵਾਂ ਤੇ ਮਿਡਲ ਈਸਟ ਇਹਨਾਂ ਦਾ ਬੁਰਾ ਹਾਲ ਹੀ ਹੁੰਦਾ ਰਿਹਾ। ਹਾਲਾਂਕਿ ਇਸਲਾਮ ਇਹਨਾਂ ਤੋਂ 2000 ਸਾਲ 1500 ਸਾਲ ਬਾਅਦ ਆਇਆ, ਲੇਕਿਨ ਉਸ ਤੋਂ ਪਹਿਲਾਂ ਕ੍ਰਿਸਚੀਅਨਿਟੀ ਨੇ 600-700 ਸਾਲ ਇਹਨਾਂ ਨੂੰ ਚੰਗਾ ਕੀਤਾ ਔਰ ਬਾਅਦ ਦੇ ਵਿੱਚ ਯੂਰਪ ਦੇ ਵਿੱਚ ਤਾਂ 20ਵੀਂ ਸਦੀ ਤੱਕ ਇਹ ਹੁੰਦਾ ਰਿਹਾ। ਲੇਕਿਨ ਇਹਨਾਂ ਨੇ ਇਹ ਜਿਹੜਾ ਆਪਣਾ ਜਿਹੜਾ ਉਹਨਾਂ ਦਾ ਜੋ ਇਤਿਹਾਸ ਹੈ ਉਹ ਆਪਣੇ ਬੱਚਿਆਂ ਬੱਚੀਆਂ ਨੂੰ ਅੱਗੋਂ ਜਨਰੇਸ਼ਨ ਟੂ ਜਨਰੇਸ਼ਨ ਇਸ ਤਰੀਕੇ ਨਾਲ, ਇਹ ਵੀਕ ਐਕਸਕਲੂਸਿਵ ਉਹਨਾਂ ਦਾ ਹੁੰਦਾ ਹੈ ਪਾਸ ਓਵਰ ਦਾ। ਔਰ ਮੈਂ ਇਸ ਦੇ ਨਾਲ ਫਿਰ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ, ਆਪਣੀ ਸੰਗਤ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਸਾਡੇ ਸਾਹਮਣੇ ਇਹ ਤਾਂ 3,500 ਸਾਲ ਦੀ ਗੱਲ ਹੈ, ਸਾਡੇ ਸਾਹਮਣੇ ਤਾਂ 311 ਸਾਲ ਪਹਿਲਾਂ ਜਾਂ ਲਗਭਗ ਇਵਨ ਜੇ ਉਸ 'ਚ ਵੀ 9 ਮਹੀਨੇ ਹੋਰ ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਦੇ ਲਾ ਲਈਏ, ਕਿੰਨਾ ਕਰੀਬੀ ਇਤਿਹਾਸ ਹੈ। 3-4 ਸਦੀਆਂ ਤੇ ਕੁਝ ਸਮਾਂ ਨਹੀਂ ਹੁੰਦਾ। ਔਰ ਕਿਵੇਂ ਇਸ ਸਮੇਂ ਦੌਰਾਨ ਜੇ ਉਹ 9 ਮਹੀਨੇ ਦੇ ਅਨੰਦਪੁਰ ਦੇ ਘੇਰੇ ਦੀ ਗੱਲ ਕਰੀਏ, ਕਿਹੋ ਜਿਹੀਆਂ ਤੰਗ ਦਸਤੀਆਂ, ਕਿਹੋ ਜਿਹੀ ਭੁੱਖ ਨੰਗ, ਕਿਹਨਾਂ ਹਾਲਾਤਾਂ ਦੇ ਨਾਲ ਉਹ ਗੁਜ਼ਰਦੇ ਆ। ਬੇਸ਼ੱਕ ਅਸੀਂ ਬੜੇ ਬਿਦਾਵੀਆਂ ਦੀ, ਜੀ ਉਹਨਾਂ ਨੇ ਬਿਦਾਵਾ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰਾ ਸਿੱਖ ਨਹੀਂ ਜੀ, ਪਰ ਉਹਨਾਂ ਬੇਦਾਵੀਆਂ ਨੇ ਤਾਂ ਅਲਟੀਮੇਟਲੀ ਕਿਹਨਾਂ ਹਾਲਾਤਾਂ 'ਚੋਂ ਬੇਦਾਵਾ ਦਿੱਤਾ, ਕਿਸ ਕਿਸਮ ਦਾ ਮਾਹੌਲ ਸੀ। ਫਿਰ ਉਹਨਾਂ ਨੇ ਉਹ ਬੇਦਾਵਾ ਪੜਵਾਇਆ, ਆਪਣੇ ਜਾਨਾਂ ਦੇ ਨਜ਼ਰਾਨੇ, ਆਪਣੀ ਜਿੰਦ ਦੇ ਨਜ਼ਰਾਨੇ ਗੁਰੂ ਦੇ ਚਰਨਾਂ 'ਚ ਭੇਟ ਕਰਕੇ ਖਿਦਰਾਣੇ ਦੀ ਢਾਬ ਦੇ ਕੰਢੇ। ਔਰ ਉਹ ਜਿਹੜੇ ਉਹਨਾਂ ਨੇ ਨਜ਼ਰਾਨੇ ਭੇਟ ਕੀਤੇ ਆਪਣੀਆਂ ਜ਼ਿੰਦਗੀਆਂ ਦੇ, ਗੁਰੂ ਕਲਗੀਧਰ ਨੇ ਕੱਲੇ ਕੱਲੇ ਦੇ ਸਿਰ ਨੂੰ ਉਸ ਜੰਗ ਦੇ ਮੈਦਾਨ ਜਿਹੜੇ ਸ਼ਹੀਦੀ ਪਾਉਂਦੇ ਨੇ, ਆਪਣੀ ਗੋਦ ਵਿੱਚ ਉਹਨਾਂ ਦਾ ਸਿਰ ਰੱਖ ਕੇ ਰੁਮਾਲ ਦੇ ਨਾਲ ਮੂੰਹ ਪੂੰਝ ਕੇ, ਇਹ ਮੇਰਾ 5000 ਹੀ, ਇਹ ਮੇਰਾ 10,000 ਹੀ, ਬਿਦਾਵਾ ਵੀ ਪੜਵਾਇਆ ਉਹਨਾਂ ਨੇ, ਟੁੱਟੀ ਵੀ ਗੰਢਵਾਈ। ਔਰ ਉਹ 5000 ਹੀ 10,000 ਨੇ ਮੁਖਤਿਆਂ ਦਾ ਜਿਹੜਾ ਉਹ ਖਿਤਾਬ ਪਾਇਆ, ਜਿਨ੍ਹਾਂ ਨੂੰ ਅਸੀਂ 2 ਵੇਲੇ ਦੀ ਅਰਦਾਸ ਯਾਦ ਕਰਦੇ ਹਾਂ। ਪਰ ਕੀ ਅਸੀਂ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ, ਕਦੇ ਅਸੀਂ ਇਹ ਜਦੋਂ ਦਿਨ ਆਉਂਦੇ ਨੇ, ਅਸੀਂ ਆਪਣੇ ਆਪ ਨੂੰ ਪੁੱਛਿਆ ਕਿ ਕੀ ਅਸੀਂ ਬਿਦਾਵੀਏ ਨਹੀਂ ਹੈ? ਦਾਅਵੇ ਇੱਕ ਦਾਅਵੇਦਾਰ ਹੈ। ਜਦੋਂ ਗੁਰੂ ਦੇ ਉੱਤੇ ਤੁਹਾਡਾ ਦਾਅਵਾ ਹੁੰਦਾ ਹੈ ਤੇ ਗੁਰੂ ਦਾ ਵੀ ਫਿਰ ਉਹ ਦਾਅਵਾ ਹੁੰਦਾ ਹੈ ਕਿ ਜੇ ਤੂੰ ਮੇਰਾ ਹੋਏ ਰਹੇ
ਸਭ ਜਗ ਤੇਰਾ ਹੋਏ, ਕਿ ਤੂੰ ਮੇਰਾ ਬਣ ਤੇ ਸਹੀ, ਤੂੰ ਆ ਤੇ ਸਹੀ ਇਸ ਪਾਸੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਭਾਈ ਗੁਰਦਾਸ ਜੀ। ਸੋ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਸਾਰੇ ਦਿਨ, ਔਰ ਫਿਰ ਜਿਹੜਾ ਇਹ ਮਹੀਨਾ ਗੁਜ਼ਰ ਰਿਹਾ ਹੈ, ਪੋਹ ਦਾ ਮਹੀਨਾ, ਜਿਸ ਪੋਹ ਦੇ ਮਹੀਨੇ ਬਾਰੇ ਜਿਹੜੀਆਂ ਨੇ ਕਿਸ ਕਿਸਮ ਦਾ ਕੱਕਰ, ਕਿਉਂ ਜਿਹੇ ਹਾਲਾਤ, ਕਿਉਂ ਜਿਹੀਆਂ ਕਾਲੀਆਂ ਬੋਲੀਆਂ ਰਾਤਾਂ, ਕਿਸ ਕਿਸਮ ਦੀ ਠੰਡ, ਫਿਰ ਉਹ ਸਾਰੇ ਵਾਕਿਆਂ 'ਚ ਕਿਵੇਂ ਉਹ ਜਿਹੜੀ ਹੈ ਇਹਨਾਂ ਦੀ ਔਰੰਗਜ਼ੇਬ ਵੱਲੋਂ ਕੁਰਾਨ ਸ਼ਰੀਫ ਤੇ ਲਿਖ ਕੇ ਕੀਤੀ ਗਈ ਜਿਹੜੀ ਹੈ ਉਹ ਉਸ ਦੀ ਦਾ ਇਕਰਾਰਨਾਮਾ, ਪਹਾੜੀ 22 ਧਾਰ ਦੇ ਪਹਾੜੀ ਰਾਜਿਆਂ ਵੱਲੋਂ ਗੀਤਾ ਔਰ ਆਟੇ ਦੀਆਂ ਗਊਆਂ ਬਣਾ ਕੇ ਪੰਡਤ ਔਰ ਕਾਜ਼ੀ ਦੂਜੇ ਪਾਸਿਓਂ ਜਾ ਕੇ ਇਕਰਾਰਨਾਮਾ ਕਰਦੇ ਨੇ ਸੇਫ ਪੈਸੇਜ ਦਾ, ਕਿ ਤੁਸੀਂ ਸੁਰੱਖਿਅਤ ਜਾ ਸਕਦੇ ਹੋ ਕਿਤੇ ਵੀ ਜੀ। ਤੇ ਫਿਰ ਜਿਹੜੀ ਬੀਤੀ ਰਾਤ ਹੈ, ਉਹ ਜਦੋਂ ਸਰਸਾ ਦੇ ਕੰਢੇ ਇਹ ਕਾਫਲਾ ਪਹੁੰਚਦਾ ਕਿਲੇ ਚੋਂ ਨਿਕਲ ਕੇ, ਤੇ ਕਿਵੇਂ ਇਕਰਾਰਨਾਮੇ ਜਿਹੜੇ ਨੇ ਉਹ ਸਵਾਹ ਹੋ ਜਾਂਦੇ ਨੇ, ਔਰ ਗੁਰੂ ਸਾਹਿਬਾਨ ਦੇ ਉਸ ਦਲ ਦੇ ਉੱਤੇ ਜਿਹੜਾ ਉਹ ਧਾਵਾ ਬੋਲਦੀ ਹੈ ਮੁਗਲਿਆ ਔਰ ਪਹਾੜੀ ਰਾਜਿਆਂ ਦੀ ਫੌਜ। ਔਰ ਫਿਰ ਸ਼ਹੀਦੀਆਂ ਦਾ ਦੌਰ, ਜਦੋਂ ਅਸੀਂ ਉਹ ਸਰਸਾ ਦਾ ਕੰਢਾ ਪੱਠਾ ਸਾਹਿਬ ਤੋਂ ਗੁਜ਼ਰ ਕੇ ਚਮਕੌਰ ਦੀ ਗੜੀ ਤੱਕ ਦੀ ਗੱਲ ਜੇ ਅਸੀਂ ਕਰੀਏ, ਤੇ ਇਹ ਉਹ ਦਿਨ ਨੇ ਜਦੋਂ ਕਿ 5 ਪਿਆਰਿਆਂ ਚੋਂ 3 ਪਿਆਰਿਆਂ ਨੇ ਸ਼ਹੀਦੀ ਜਾਮ ਪੀਤੇ ਜੀ। ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਉਦੈ ਸਿੰਘ ਬਹਾਦਰ ਯੋਧੇ, ਭਾਈ ਬਚਿੱਤਰ ਸਿੰਘ ਬਹਾਦਰ ਯੋਧੇ, ਭਾਈ ਜੈਤਾ ਜੀ ਜਿਹੜੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ, ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ, ਔਰ ਉਹਨਾਂ ਦੇ ਲਈ ਸੈਨਾਪਤੀ ਜੀਵਨ ਸਿੰਘ ਹੈ, ਬਹੁਤ ਬਹਾਦਰ ਯੋਧੇ ਹੋਏ ਜੀ। ਉਹਨਾਂ ਨੇ ਸ਼ਹੀਦੀ ਜਾਮ ਪੀਤੇ। ਔਰ ਫਿਰ ਇਸ ਸਾਰੇ ਚੋਂ ਉਸ ਪਰਿਵਾਰ ਵਿਛੋੜਾ ਸਰਸਾ ਦਾ ਕੰਢਾ, ਜਿਸ ਸਰਸਾ ਨੇ ਸਾਡਾ ਬਹੁਤ ਸਾਰਾ ਇਤਿਹਾਸ ਨਿਗਲਿਆ, ਕਿਉਂਕਿ ਉਹ ਕਾਲੀ ਬੋਲੀ ਰਾਤ ਇਸ ਲਈ ਉਹਨੂੰ ਖੂਨੀ ਸਰਸਾ ਸਿੱਖ ਕਹਿੰਦੇ ਨੇ। ਤੂਫਾਨ ਆਇਆ, ਉਹਦੇ 'ਚ ਜਿਹੜਾ ਹੜ੍ਹ ਵਰਗੀ ਹਾਲਤ ਹੈ, ਔਰ ਕ੍ਰਾਸ ਕਰਦੇ ਆ ਉਹ ਬਹੁਤ ਸਾਰਾ ਲਿਟਰੇਚਰ ਜਿਹੜਾ ਉਹ ਪਾਣੀ ਰੋੜ ਕੇ ਲੈ ਜਾਂਦਾ ਹੈ। ਫਿਰ ਅਸੀਂ ਪਰਿਵਾਰ ਦਾ ਵਿਛੋੜਾ, ਉਸ ਥਾਂ ਤੇ ਜਿਹੜਾ ਗੁਰਦੁਆਰਾ ਸਾਹਿਬ ਵੀ ਹੈ ਉਹਦਾ ਨਾਂ ਹੀ ਪਰਿਵਾਰ ਵਿਛੋੜਾ ਹੈ। ਛੋਟੇ ਸਾਹਿਬਜ਼ਾਦੇ ਕਿਵੇਂ ਗੰਗੂ ਬ੍ਰਾਹਮਣ ਦੇ ਨਾਲ ਜਿਹੜੇ ਨੇ ਇੱਕ ਪਾਸੇ ਜਿਹੜੇ ਨੇ ਉਹ ਚਲੇ ਜਾਂਦੇ ਨੇ, ਔਰ ਉਹਨਾਂ ਦੇ ਨਾਲ ਕਿਵੇਂ ਕਿਉਂ ਜਿਹਾ ਧਰੋ ਇਹ ਗੰਗੂ ਬ੍ਰਾਹਮਣ ਕਰਦੇ, ਔਰ ਜੋ ਗੰਗੂ ਕਿਆਂ ਨਾਲ ਫਿਰ ਅੱਜ ਤੱਕ ਦਾ ਸਾਡਾ ਵਾਹ ਹੈ, ਉਹਦਾ ਇੱਕ ਆਪਣਾ ਇਤਿਹਾਸ ਹੈ। ਔਰ ਇਧਰ 10ਵੇਂ ਪਾਤਸ਼ਾਹ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਔਰ 40 ਸਿੱਖਾਂ ਦੇ ਨਾਲ ਸਰਸਾ ਕ੍ਰਾਸ ਕਰਦੇ ਨੇ, ਪੱਠਾ ਸਾਹਿਬ ਤੋਂ ਹੁੰਦੇ ਹੋਏ ਚਮਕੌਰ ਪਹੁੰਚ ਜਾਂਦੇ ਨੇ, ਇੱਕ ਪਿੰਡ ਹੈ, ਔਰ ਮੁਗਲਿਆ ਫੌਜ ਔਰ ਪਹਾੜੀ ਫੌਜ ਜਿਹੜੀ ਹੈ ਉਹ ਚੇਜ਼ ਕਰ ਰਹੀ ਹੈ, ਪਿੱਛੇ ਆ ਜਾਂਦੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉੱਥੇ ਹੁਣ ਓਪਨ ਦੇ ਵਿੱਚ ਨੇ, ਉਹ ਰਾਤ ਹਨੇਰੀ ਰਾਤ ਹੈ, ਜੋ ਹੀ ਸਵੇਰ ਹੋਣੀ ਹੈ, ਔਰ ਉਹ ਇੱਕ ਜਿਵੇਂ ਸਿਟਿੰਗ ਡਕਸ ਵਾਂਗ ਉਹ ਸਮਝਦੇ ਨੇ ਵਿਚਾਰ ਚ ਫਿਰ ਅਸੀਂ ਘੇਰ ਲਏ। ਔਰ ਉਹ ਇਹ ਪਲ ਨੇ ਜਦੋਂ ਅਸੀਂ ਕੁਰਬਾਨੀ ਵਾਲੀਆਂ ਰੂਹਾਂ ਦੀ ਗੱਲ ਕਰਦੇ ਹਾਂ, ਆਪਣੇ ਆਪ ਨੂੰ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਵੀ ਸਾਡਾ ਖਾਣ ਬੱਚਾ ਪੀੜਿਆ ਜਾਏਗਾ, ਉਹਨਾਂ ਦੀ ਗੱਲ ਕਰਦੇ ਹਾਂ। ਤੇ ਇੱਕ ਜ਼ਿਮੀਂਦਾਰ ਜਿਹੜਾ ਉਹ ਗੁਰੂ ਸਾਹਿਬ ਦੇ ਆ ਕੇ ਹਜ਼ੂਰ ਉਸ ਜਿੱਥੇ ਕਿ ਉਹ ਰੁਕੇ ਨੇ ਪੇਸ਼ ਹੁੰਦਾ, ਔਰ ਜਿਹਨੂੰ ਸਾਡਾ ਇਤਿਹਾਸਕ ਵੇਰਵਾ ਕਹਿੰਦਾ ਕਿ ਖਬਰ ਸੁਣੀ ਜ਼ਿਮੀਂਦਾਰ ਨੇ ਮਦ ਬਸੈ ਚਮਕੌਰ, ਖਬਰ ਸੁਨਤ ਤਤਕਾਲ ਹੀ वो उठ आयो दौड़, हाथ जोर बिनती करी, सुनो बिनो करतार, बसो मद चमकौर के अपनी किरपा तार। ਉਸ ਦਾ ਇੱਕ ਵੱਡਾ ਘਰ ਹੈ ਜਿਸ ਨੂੰ ਜਿਹੜੀ ਹਵੇਲੀ ਹੈ ਜਿਹਨੂੰ ਅਸੀਂ ਗੜੀ ਕਹਿ ਦਿੰਦੇ ਹਾਂ, ਪਰ ਉਹ ਕੋਈ ਗੜੀ ਨਹੀਂ ਸੀ, ਘਰ ਹੀ ਸੀ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਬਿਲਕੁਲ ਬਾਹਰ ਹੋ ਤੇ ਆਓ ਮੇਰੇ ਉਸ ਘਰ ਦੇ ਵਿੱਚ ਜਿਹੜਾ ਉਸ ਹਵੇਲੀ ਦੇ ਵਿੱਚ ਤੁਸੀਂ ਟਿਕਾਣਾ ਕਰੋ। ਔਰ ਫਿਰ 10ਵੇਂ ਪਾਤਸ਼ਾਹ ਉਸ ਚਮਕੌਰ ਦੀ ਗੜੀ 'ਚ ਉਸ ਨੂੰ ਉੱਚੀ ਥਾਂ ਦੇ ਉੱਤੇ ਦੇਖ ਕੇ ਉਸ ਦੀ ਫੌਰਨ ਮੋਰਚਾਬੰਦੀ ਕਰਦੇ ਨੇ, ਸਾਰੇ ਸਿੱਖ ਪੋਜੀਸ਼ਨ ਲੈ ਲੈਂਦੇ ਨੇ, ਔਰ ਅਗਲੀ ਜਿਹੜਾ ਪੋਹ ਫਟਾਲਾ ਹੋ ਜਾਂਦਾ ਹੈ, ਦਿਨ ਚੜ੍ਹਦਾ। ਹੁਣ ਉਹ ਜਿਹੜਾ ਚਮਕੌਰ ਦੀ ਗੜੀ ਤੇ ਅਗਲੇ ਦਿਨ ਜਿਹੜਾ ਕਿ ਇਹ ਸਾਡਾ ਅੱਜ ਦਾ 21 ਦਸੰਬਰ 8 ਪੋਹ ਦਾ ਦਿਨ ਹੈ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਜੀ, ਇਹ ਦੁਨੀਆ ਦੀ ਫਿਰ ਇੱਕ ਅਜਬ ਲੜਾਈ ਹੁੰਦੀ ਹੈ। ਦੁਨੀਆ ਦੇ ਵਿੱਚ ਬੜੇ ਬਹਾਦਰ ਜਰਨੈਲ ਨੇ, ਨੈਪੋਲੀਅਨ ਬੋਨਾਪਾਰਟ ਹੈ, ਸਿਕੰਦਰ ਹੈ, ਚੰਗੇਜ਼ ਖਾਨ ਹੈ, ਜਿਨ੍ਹਾਂ ਨੇ ਬੜੀਆਂ ਥੋੜੀਆਂ ਫੌਜਾਂ ਦੇ ਨਾਲ ਕਿਵੇਂ ਦੁਨੀਆ ਦਾ ਵੱਡਾ ਹਿੱਸਾ ਫਤਿਹ ਕੀਤਾ। ਪਰ ਇਹ ਉਹ ਲੜਾਈ ਹੈ ਜਿਹਦੇ 'ਚ ਕਈ ਦਿਨਾਂ ਦੇ ਭੁੱਖੇ ਭਾਣੇ ਪਿਛਲੀ ਰਾਤ ਕਟਾਵੱਢ ਕਰਦੇ ਪਹੁੰਚੇ, ਜਿਨ੍ਹਾਂ ਦੇ ਅਨੀਂਦੇ 40 ਸਿੱਖ ਨੇ,
ਤੇ ਜੇ 10ਵੇਂ ਪਾਤਸ਼ਾਹ ਦਾ ਅਸੀਂ ਜ਼ਫਰਨਾਮਾ ਅਕਾਊਂਟ ਦੇਖੀਏ ਤੇ 10 ਲੱਖ ਦੀ ਫੌਜ ਹੈ, 22 ਧਾਰ ਦੇ ਪਹਾੜੀ ਰਾਜਿਆਂ ਦੀ ਕੰਬਾਈਨਡ ਫੌਜ, ਲਾਹੌਰ ਸਰਹੰਦ ਦੇ ਪ੍ਰੋਵਿੰਸਸ ਦੀ ਫੌਜ, ਪਲੱਸ ਉਸ ਪੀਰੀਅਡ 'ਚ ਜਿਹੜੇ ਲੁਟੇਰੇ ਜਿਵੇਂ ਕੁਝ ਕਬੀਲੇ ਸਨ, ਰੰਗੜਾਂ ਦੇ ਕਬੀਲੇ, ਉਹਨਾਂ ਨੂੰ ਖੁੱਲੀ ਛੁੱਟ ਹੁੰਦੀ ਸੀ ਕਿ ਵੀ ਤੁਸੀਂ ਜੁਆਇਨ ਕਰੋ ਔਰ ਫਿਰ ਲੁੱਟ ਦਾ ਮਾਲ ਤੁਹਾਡਾ। ਉਹਨਾਂ ਦੀ ਉਹ ਸਾਰੀ ਹੈ ਔਰ ਸਾਰਾ ਪੰਜਾਬ 'ਚ ਫੈਲੀ ਹੋਈ ਆ ਉਸ ਹਿੱਸੇ ਦੇ ਵਿੱਚ। ਔਰ ਕਿਵੇਂ ਉਸ ਜੰਗਬੰਦੀ ਦਾ ਜਿਹੜਾ ਜੰਗਬੰਦੀ ਤਾਂ ਹੈ ਨਹੀਂ ਕੰਟੀਨਿਊ, ਪਰ ਇੱਕ ਅਸੂਲ ਸਨ ਉਹਨਾਂ ਲੜਾਈਆਂ ਦੇ ਵੀ ਸੂਰਜ ਛੁਪਣ ਦੇ ਨਾਲ ਲੜਾਈ ਖਤਮ ਹੋ ਜਾਂਦੀ ਸੀ ਔਰ ਸੂਰਜ ਚੜ੍ਹਨ ਦੇ ਨਾਲ ਉਹ ਲੜਾਈ ਸ਼ੁਰੂ ਹੁੰਦੀ ਸੀ। ਔਰ ਜਿਉਂ ਹੀ ਸੂਰਜ ਚੜ੍ਹਦਾ 21 ਦਸੰਬਰ ਦਾ ਤੇ ਫਿਰ ਉਹ ਲੜਾਈ 40 ਤੇ 10 ਲੱਖ ਦੀ, 5-5 ਸਿੰਘਾਂ ਦਾ ਜਥਾ ਅਰਦਾਸਾ ਸੋਧ ਕੇ ਅੰਦਰੋਂ ਜੈਕਾਰੇ ਗਜਾਂਦਾ ਬਾਹਰ ਨਿਕਲਦਾ, ਧਾ ਕੇ ਦੁਸ਼ਮਣ ਦੇ ਵਿੱਚ ਪੈਂਦਾ ਜਾਂਦੇ ਔਰ ਕਿਵੇਂ ਇੱਕ ਇੱਕ ਕਰਕੇ ਸ਼ਹੀਦ ਹੁੰਦੇ ਨੇ, ਅੰਦਰੋਂ ਵੀ ਜੈਕਾਰੇ ਵੱਜ ਰਹੇ ਹੁੰਦੇ ਨੇ। ਕਿਉਂਕਿ ਇਹ ਸਾਡਾ ਜੈਕਾਰਾ ਬਹੁਤ ਵਾਰੀ ਹੁਣ ਗੁਰਦੁਆਰਿਆਂ 'ਚ ਵੀ ਜਦੋਂ ਹੁੰਦਾ ਹੈ ਬਹੁਤਿਆਂ ਦੇ ਮੂੰਹੋਂ ਆਵਾਜ਼ ਨਹੀਂ ਨਿਕਲਦੀ। ਜੀ ਜੀ, ਇਹ ਤੁਹਾਡੀ ਵਾਰ ਕਰਾਈ ਨੂੰ, ਇਹਦੇ ਲਈ ਕਈ ਵਾਰੀ ਅੰਗਰੇਜ਼ੀ ਸ਼ਬਦ ਇਸਤੇਮਾਲ ਹੁੰਦਾ, ਇਹ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਔਰ ਮੈਂ ਦੇਖਦਾ ਹਾਂ ਵੀ ਕਈ ਸਾਡੇ ਵੀਰ ਭੈਣਾਂ ਡਿਪਰੈਸ਼ਨ ਦਾ ਹੀ ਸ਼ਿਕਾਰ ਰਹਿੰਦੇ ਨੇ ਜਾਂ ਹੋ ਜਾਂਦੇ ਨੇ, ਤਾਂ ਮੈਂ ਕਹਿੰਦਾ ਵੀ ਬੰਦ ਕਮਰੇ ਜਾ ਕੇ 5 ਜੈਕਾਰੇ ਬੁਲਾ ਲਓ, ਇੰਨੀ ਉੱਚੀ ਬੁਲਾਓ ਔਰ ਸਤਿ ਸ੍ਰੀ ਅਕਾਲ ਵੀ ਤੁਸੀਂ ਦੇਖੋਗੇ ਵੀ ਸਭ ਕੁਝ ਹੀ ਦੌੜ ਜਾਂਦਾ। ਔਰ ਇਹ ਗੱਲ ਸਿਰਫ ਐਵੇਂ ਨਹੀਂ ਹੈ, ਮੈਂ ਸਮਝਦਾ ਵੀ ਇਹ ਗੁਰੂ ਨੇ ਐਸੀ ਕੋਈ ਬਖਸ਼ਿਸ਼ ਕੀਤੀ ਹੋਈ ਹੈ ਜੇ ਤੁਸੀਂ ਸਾਰੀਆਂ ਜੰਗਾਂ ਇਤਿਹਾਸ ਦੀਆਂ, ਮੁਗਲਾਂ ਦੇ ਵੇਲੇ ਦੀਆਂ, ਅਫਗਾਨਾਂ ਦੇ ਨਾਲ, ਅੰਗਰੇਜ਼ਾਂ ਦੇ ਨਾਲ ਔਰ ਈਵਨ ਇਹ ਲੇਟੈਸਟ 20ਵੀਂ ਸਦੀ ਦੀਆਂ ਜੰਗਾਂ, ਵਰਲਡ ਵਾਰਸ ਔਰ ਉਸ ਤੋਂ ਬਾਅਦ ਵੀ ਦੇਖੋਗੇ ਤੇ ਇਹ ਤੁਹਾਨੂੰ ਜਿਹੜੇ ਸਿੱਖ ਸੋਲਜਰ ਜਿਹੜੇ ਲੜੇ ਨੇ ਔਰ ਹੁਣ ਵੀ ਅਲਾਈਵ ਨੇ, ਜਿਹੜੇ ਦੂਜੀਆਂ ਜੰਗਾਂ 'ਚ ਰਹੇ ਕਰੰਟ ਦੇ ਵਿੱਚ, ਉਹ ਕਹਿਣਗੇ ਵੀ ਪਤਾ ਨਹੀਂ ਜਿੰਨੀ ਮਰਜ਼ੀ ਤਾਕਤ ਦੂਸਰੇ ਪਾਸੇ ਹੋਏ, ਜਿਉਂ ਹੀ ਜੈਕਾਰਾ ਵੱਜਦਾ ਤੇ ਇੰਨਾ ਜੋਸ਼ ਆਉਂਦਾ, ਲੱਗਦਾ ਕਿ ਭਾਈ ਵਾਕਿਆ ਹੀ 10ਵੇਂ ਪਾਤਸ਼ਾਹ ਦਾ ਜਿਹੜਾ 1.25 ਲੱਖ ਨਾਲ ਜੂਝਣ ਦਾ ਕਰੈਕਟਰ ਹੈ ਉਹ ਸਾਡੇ 'ਚ ਆ ਗਿਆ। ਔਰ ਇਹ ਦੁਸ਼ਮਣ ਦੇ ਜਦੋਂ ਤੁਸੀਂ ਦੇਖਦੇ ਹੋ, ਔਰ ਕਈ ਵਾਰੀ ਈਵਨ ਪਾਕਿਸਤਾਨ ਨਾਲ ਜੰਗਾਂ ਦੇ ਵੇਲੇ ਇਸ ਕਿਸਮ ਦੇ ਵਾਕਿਆ ਆਏ ਕਿ ਕੁਝ ਥਾਵਾਂ ਤੇ ਉਹਨਾਂ ਨੇ ਦੇਖਿਆ ਕਿ ਜੀ ਜੈਕਾਰੇ ਦਾ ਬੜਾ ਅਸਰ ਹੁੰਦਾ ਹੈ ਤੇ ਉਹਨਾਂ ਨੇ ਮਦਰਾਸੀ ਤੇ ਬੰਗਾਲੀ ਤੇ ਜਿਹੜੇ ਲਾਏ ਸੀ ਉਹਨਾਂ ਨੂੰ ਵੀ ਸਿਖਾ ਦਿੱਤਾ ਵੀ ਬੁੱਲੇ ਸੋ ਨਿਹਾਲ ਕਰਨ, ਤੇ ਉਹ ਕਹਿੰਦੇ, ਦੂਜੇ ਕਹਿੰਦੇ ਨਹੀਂ ਇਹ ਬੁੱਲੇ ਵਾਲੇ ਹੀ ਨੇ, ਇਹ ਸਿੰਘ ਨਹੀਂ ਹੈ, ਚੱਕ ਦਿਓ ਕੰਮ ਇਹਨਾਂ ਦਾ। ਸੋ ਇਹ ਕੁਦਰਤੀ। ਔਰ ਮੈਂ ਇਹ ਗੱਲ ਉਹ ਵਾਸ਼ਿੰਗਟਨ ਦੇ ਗੁਰਦੁਆਰਾ ਸਾਹਿਬ 'ਚ ਵੀ ਕਹੀ ਸੀ, ਮੈਂ ਕਿਹਾ ਚਮਕੌਰ ਦੀ ਗੜੀ 40 ਸ਼ਹੀਦ ਹੁੰਦੇ ਨੇ ਪਰ ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਦੀ ਉਹ 1.25 ਲੱਖੀ ਸਪਿਰਿਟ ਆਈ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਉਂ ਹੀ ਉਹ ਚੱਲ ਰਿਹਾ ਜੰਗ ਤੇ ਸਾਹਿਬਜ਼ਾਦਾ ਅਜੀਤ ਸਿੰਘ 16 ਸਾਲ ਦੇ ਗੱਭਰੂ, ਔਰ ਇਹ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਅੱਜ ਵੀ, ਹਾਲਾਂਕਿ 21ਵੀਂ ਸਦੀ 'ਚ ਇੰਨੇ ਜੰਮਦੇ ਆ ਕੰਪਿਊਟਰ ਲੈ ਕੇ ਜੰਮਦੇ ਨੇ, ਅੱਜ ਕੱਲ ਫੇਸਬੁੱਕ ਤੇ ਹੀ ਹੁੰਦੇ ਨੇ ਉਹ ਸਾਰੇ ਚੋਂ, ਤੇ ਅਸੀਂ ਇਮੇਜਿਨ ਕਰੀਏ ਕਿ ਵੀ ਇੱਕ ਤਾਂ ਮੈਂ ਦੇਖਦਾ ਵੀ ਅੱਜ ਅਸੀਂ ਕਿਉਂ ਜੇ ਨਾਂ ਰੱਖਣ ਲੱਗ ਗਏ ਆ ਬੱਚਿਆਂ ਦੇ, ਕੋਈ ਅੰਗਰੇਜ਼ੀ ਨਾਂ ਲੱਭਦਾ ਹੈ, ਕੋਈ ਜਿਹੜਾ ਉਹ ਇੱਥੇ ਜਿਹੜੇ ਕੋਈ ਹਰਿੰਦਰ ਸੁਰਿੰਦਰ ਸੀ ਉਹ ਵੀ ਹੈਰੀ ਸੈਰੀ ਬਣ ਗਏ, ਕੋਈ ਹੋਰ ਨਾਂ। ਅਸੀਂ ਨਾਵਾਂ ਦਾ ਵੀ ਕਿੰਨਾ ਕ੍ਰਿਸ਼ਮਾ ਹੈ। ਔਰ ਇਹ ਜਿਹੜਾ ਇਕੱਲੇ ਸਾਡੇ ਜੈਕਾਰੇ ਦੀ ਗੱਲ ਜਾਂ ਫਤਿਹ ਗ੍ਰੀਟਿੰਗ ਦੀ ਗੱਲ ਨਹੀਂ ਹੈ, ਸਾਡੇ ਨੋਮਨਕਲੇਚਰ ਦੇ ਵਿੱਚ। ਔਰ ਮੈਂ ਸਮਝਦਾ ਵੀ ਤੁਸੀਂ ਜੇ 10ਵੇਂ ਪਾਤਸ਼ਾਹ ਨੇ ਔਰ ਮਾਤਾ ਜੀ ਨੇ ਕਿਵੇਂ ਆਪਣੇ ਬੱਚਿਆਂ ਦੇ ਨਾਵਾਂ ਦੀ ਚੋਣ ਕੀਤੀ, ਜੇ ਤੁਸੀਂ ਦੇਖਦੇ ਹੋ ਅਜੀਤ ਸਿੰਘ, ਹੁਣ ਅਜੀਤ ਹੈ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਆਪਣੇ ਪਿਤਾ ਨੂੰ ਕਹਿੰਦੇ ਮੈਨੂੰ, ਮੈਂ ਚੱਲਿਆ ਜੰਗ ਦੇ ਮੈਦਾਨ 'ਚ, ਮੇਰਾ ਨਾਂ ਤੁਸੀਂ ਅਜੀਤ ਰੱਖਿਆ ਹੋਇਆ, ਮੈਨੂੰ ਕੋਈ ਜਿੱਤ ਨਹੀਂ ਸਕਦਾ। ਜੁਝਾਰ ਸਿੰਘ, ਹੁਣ ਜੁਝਾਰ ਹੈ ਹੀ ਜੂਝਣ ਵਾਲਾ, ਜੇ ਹੁਣ ਦਿਨ ਰਾਤ ਉਹ ਜੂਝਣ ਦੀ ਗੱਲ ਜਿਹੜੀ ਹੈ ਉਹ ਨਾਂ ਦੇ ਨਾਲ ਜੁੜੀ ਹੋਈ ਹੈ, ਤੇ ਫਿਰ ਜਿਵੇਂ ਜਿੱਥੇ ਉਹ 14 ਸਾਲ ਦਾ ਗੱਭਰੂ ਜੁਝਾਰ ਸਿੰਘ ਜੂਝੇ, ਉਸ ਮੁਕਾਮ ਨੂੰ ਜੇ ਅਸੀਂ ਅੱਲਾ ਦਿੱਤਾ ਖਾਨ ਔਰ ਉਹ ਜਿਹੜੇ ਅੱਲਾ ਯਾਰ ਖਾਨ ਯੋਗੀ ਵਰਗੇ, ਉਹ ਤਾਂ ਕਹਿੰਦਾ ਵੀ ਜੇ ਕੋਈ ਤੀਰਥ ਦੇਖਣਾ ਦੁਨੀਆ ਦਾ, ਉਹ ਆਓ ਤੇ ਆ ਕੇ ਚਮਕੌਰ ਦੀ ਗੜੀ ਨੂੰ ਦੇਖੋ, ਚਮਕੌਰ ਨੂੰ ਦੇਖੋ, ਜਿੱਥੇ ਧਰਮ ਦੇ ਲਈ ਪਿਤਾ ਨੇ ਪੁੱਤਰ ਕੁਰਬਾਨ ਕਰਵਾਏ। ਤੇ ਜੇ ਹੁਣ ਉਹ 7 ਤੇ 9 ਸਾਲ ਦੇ ਬਾਬੇ ਜਿਨ੍ਹਾਂ ਦਾ ਸ਼ਹੀਦੀ ਦਿਨ 26 ਦਸੰਬਰ ਨੂੰ ਹੋਣਾ, ਹੁਣ ਇਧਰ ਕੰਧ ਹੈ, ਇਧਰ ਵਜ਼ੀਰ ਖਾਨ ਹੈ, ਸੁੱਚਾ ਨੰਦ ਹੈ, ਸਰਹੰਦ ਦੀ ਤਾਕਤ ਹੈ, ਤੇ ਉਹ 9 ਸਾਲ ਦਾ ਬਾਬਾ ਜ਼ੋਰਾਵਰ ਸਿੰਘ ਹੈ, ਉਹਦੇ ਜ਼ੋਰ ਨੂੰ ਕੌਣ ਭੰਨ ਸਕਦਾ? ਔਰ ਸੱਚਮੁੱਚ ਹੀ ਉਹਨਾਂ ਦਾ ਜ਼ੋਰ। ਤੇ ਫਿਰ 7 ਸਾਲ ਦਾ ਫਤਿਹ ਸਿੰਘ, ਅਲਟੀਮੇਟਲੀ ਉਸ ਸਰਹੰਦ ਦੀ ਕੰਧ ਚੋਂ ਵੀ ਫਤਿਹ ਵਜ਼ੀਰ ਖਾਨ ਜਾਂ ਸੁੱਚਾ ਨੰਦ ਦੀ ਨਹੀਂ ਹੁੰਦੀ, ਉਹ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਹੁੰਦੀ ਹੈ।
ਇਹ ਹੈ ਜਿਹੜਾ ਗੁਰੂ ਕਲਗੀਧਰ ਦਾ ਕ੍ਰਿਸ਼ਮਾ ਹੈ। ਔਰ ਮੈਂ ਅੱਜ ਹੀ ਕਿਸੇ ਸਕਾਲਰ ਦੀ ਗੱਲ ਪੜ੍ਹ ਰਿਹਾ ਸੀ, ਉਹਨੇ ਇੱਕ ਬੜੀ ਸੋਹਣੀ ਗੱਲ ਕੀਤੀ। ਔਰ ਹਰ ਇੱਕ ਦਾ ਇੱਕ ਆਪਣਾ ਸੋਚਣ ਦਾ ਐਂਗਲ ਹੁੰਦਾ। ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਪਿਤਾ ਜੀ ਕਦੇ ਨਹੀਂ ਸਮਝ ਸਕੇ। ਔਰ ਅਸੀਂ ਜਦੋਂ ਜਨਮ ਸਾਖੀਆਂ ਦਾ ਅਕਾਊਂਟ ਦੇਖਦੇ ਹਾਂ, ਉਹ ਇਹੀ ਉਹਦੇ 'ਚ ਹੈ ਕਿ ਮਹਿਤਾ ਕਾਲੂ ਕਹਿ ਰਹੇ ਨੇ ਕਿ ਲੋਕ ਆਖਦੇ ਹਨ ਕਾਲੂ ਤੇਰੇ ਘਰ ਅਵਤਾਰ ਜੰਮਿਆ ਹੈ, ਮੇਰੇ ਘਰ ਤਾਂ ਨਖੱਟੂ ਜੰਮਿਆ ਹੈ, ਐਸੇ ਜੰਮਣੇ ਸੇ ਤਾਂ ਤੂੰ ਨਿਜ ਜੰਮ ਦੋ। ਹੁਣ ਲੋਕਾਂ ਲਈ ਉਹ ਕਹਿੰਦੇ ਅਵਤਾਰ, ਹੁਣ ਪਟਵਾਰੀ ਦਾ ਕੀ ਡ੍ਰੀਮ ਹੋਏਗਾ ਕਿ ਮੁੰਡਾ ਤਹਿਸੀਲਦਾਰ ਲੱਗ ਜਾਏ, ਤੇ ਉਹ ਜਿਹੜਾ ਉਹ ਪੁੱਤਰ ਜਿਹੜਾ ਉਹ ਨਾਲ 10-20 ਨੂੰ ਹੋਰ ਲੈ ਆਉਂਦਾ, ਕਹਿੰਦੇ ਹੁਣ ਬੀਬੀ ਪ੍ਰਸ਼ਾਦੇ ਸਜਾਓ ਆਏ ਨੇ, ਕਹਿੰਦੇ ਵੀ ਇਹ ਤਾਂ ਜਾੜੇਗਾ। ਹੁਣ ਇਹ ਇੱਕ ਦਾਇਰਾਕਾਰ ਹੈ ਸੋਚਣ ਦਾ, ਉਸ ਚੋਂ ਨਹੀਂ ਨਿਕਲ ਸਕੇ ਮਹਿਤਾ ਕਾਲੂ ਜੀ। ਤੇ ਗੁਰੂ ਸਾਹਿਬ ਦੇ ਪੁੱਤਰ ਸ੍ਰੀ ਚੰਦ ਲਖਮੀ ਦਾਸ ਪੁੱਤਰੀ ਕੌਲ ਨਾ ਪਾਲਿਓ, ਉਹਨਾਂ ਨੂੰ ਜੋਗੀਆਂ ਨੇ ਪੱਟ ਲਿਆ ਸ੍ਰੀ ਚੰਦ ਨੂੰ ਜੀ। ਹੁਣ ਇੱਥੇ ਔਰ ਉਹ ਜਿਹੜੇ ਸਕਾਲਰ ਆ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ ਕਿ ਜਿੱਥੇ ਪਿਤਾ ਔਰ ਪੁੱਤਰ ਵਿਚਾਰਧਾਰਾ ਨਾਲੋਂ ਵੱਖਰੇਵੀਂ ਲਾਈਨ ਰੱਖਦੇ ਨੇ, ਹੁਣ ਇਹ ਕਮਾਈ ਉਸ ਕਦਰ ਤੱਕ ਜਾਂਦੀ ਹੈ, 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਇਹ ਮਾਡਲ ਵੀ ਕੰਪਲੀਟ ਹੋ ਜਾਂਦਾ। ਹੁਣ ਇੱਥੇ ਜਨਰੇਸ਼ਨ ਗੈਪ ਰਹਿੰਦਾ ਪਿਤਾ ਦੇ ਨਾਲ ਵੀ ਪੁੱਤਰ ਦੇ ਨਾਲ, ਪੁੱਤਰਾਂ ਦੇ ਨਾਲ ਵੀ। 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਉਹ ਸਭ ਕੁਝ ਖਤਮ ਹੋ ਜਾਂਦਾ ਹੈ। ਪਿਤਾ ਗੁਰੂ ਤੇਗ ਬਹਾਦਰ ਸ਼ਹੀਦ ਨੇ, ਮਾਤਾ ਗੁਜਰੀ ਸ਼ਹੀਦ ਨੇ, ਆਪ ਉਹਨਾਂ ਦਾ ਉਹ ਸਫ਼ਰ ਸ਼ਹੀਦੀ ਦਾ ਸਫ਼ਰ ਹੈ, ਤੇ ਪੁੱਤਰ ਚਾਰੋਂ ਹੀ ਸ਼ਹੀਦ ਨੇ। ਔਰ ਉਹ ਕਿਸ ਮਾਣ ਨਾਲ ਕਿ ਮੈਂ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਨਸ ਕੁਰਬਾਨ ਕੀਤੇ ਨੇ, ਆਪਣੇ ਨਾਦੀ ਪੁੱਤਰ ਖਾਲਸੇ ਦੇ ਉੱਤੇ। ਨਾਦ ਸ਼ਬਦ ਨੂੰ ਕਹਿੰਦੇ ਨੇ, ਜਿਹੜਾ ਸ਼ਬਦ ਦਾ ਚੋਂ ਅੰਮ੍ਰਿਤ ਛਕਾਣ ਵੇੜਿਆਂ ਵੀ ਜਿਹੜਾ ਤਿਆਰ ਕਰਨ ਲੱਗੇ ਆ, ਬਾਣੀਆਂ ਪੜੀਆਂ ਜਾਂਦੀਆਂ ਨੇ, ਸ਼ਬਦ ਪੁੱਤਰ ਨੇ, ਨਾਦੀ ਪੁੱਤਰ ਨੇ। ਹੁਣ ਇਹ ਚਮਕੌਰ ਦੀ ਗੜੀ ਦੇ ਮੈਸੇਜ ਨੇ। ਔਰ ਜਦੋਂ ਇਹ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਸ਼ਹਾਦਤ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਜਿਸ ਬਹਾਦਰੀ ਦੇ ਨਾਲ ਕਿ ਇਹ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर आया हूं चमकौर से मैं सुरखरू होकर, कि मैं चमकौर तो सुरखरू, रू कहते ने मुंह, कि सुरखरू है कि भाई ये वो है कि बेटों के कत्ल होने की पहुंची यूं ही खबर, शुक्र अकाल पुरख किया रख के जमी पे सर, मुझ पर से आज तेरी अमानत अदा हुई, बेटों की जान धर्म की खातर फिदा हुई। ਹੁਣ ਇਹ ਜਿਹੜਾ ਇਤਿਹਾਸ ਚਮਕੌਰ ਦੇ ਵਿੱਚ ਰਚਿਆ ਗਿਆ 21 ਦਸੰਬਰ ਨੂੰ, ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ। ਔਰ ਉਹ ਜੂਨ 84 ਹੋਏ ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਦਰਜਨਾਂ ਹੀ ਉਹਨਾਂ ਦੇ ਨਾਲ ਸਿੰਘ ਨੇ, 40 ਹੋਣਗੇ, 50 ਹੋਣਗੇ, 60 ਹੋਣਗੇ। ਔਰ ਇਧਰ 2 ਲੱਖ ਦੀ ਫੌਜ ਹੈ, ਟੈਂਕਾਂ ਤੋਪਾਂ ਦੇ ਨਾਲ ਲੈਸ, ਜ਼ਹਿਰੀਲੀਆਂ ਗੈਸਾਂ, 에ਅਰ ਫੋਰਸ, ਨੇਵਲ ਡਾਈਵਰਸ ਜੀ। ਹੁਣ ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਫਿਰ ਸਿੱਖਾਂ ਦਾ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਦਾ ਸਬਕ ਜਿਹੜਾ ਹਰ ਜੰਗ ਦੇ ਵਿੱਚ, ਔਰ ਭਾਵੇਂ ਗੈਲੀਪੋਲੀ ਵਾਰ, ਫਸਟ ਵਰਲਡ ਵਾਰ ਵੇਲੇ ਜਿਹੜੀ ਬੜੀ ਖੂਨੀ ਵਾਰ ਸੀ ਔਰ ਅਤਾਤੁਰਕ ਦੀ ਫੌਜ ਦੇ ਖਿਲਾਫ, ਔਰ ਉਹਨਾਂ ਦੀ ਟੈਸਟੀਮਨੀ ਹੈ ਕਿ ਸਿੱਖ ਸ਼ਹੀਦ ਹੋਏ ਪਰ ਕਿਸੇ ਦੇ ਵੀ ਪਿੱਠ ਤੇ ਗੋਲੀ ਨਹੀਂ ਸੀ। ਔਰ ਸਿੱਖ ਇਸ ਗੱਲ ਨੂੰ ਤਈ ਫਖਰ ਕਰਦੇ, ਉਹਨਾਂ ਦੇ ਅੱਗੋਂ ਜਿਹੜੀਆਂ ਔਲਾਦਾਂ ਵੀ ਨੇ ਕਿ ਭਾਈ ਸੀਨੇ 'ਚ ਗੋਲੀ ਖਾਧੀ ਹੈ। ਔਰ ਇਸ ਲਈ ਪਿੱਠ ਤੇ ਵਾਰ ਕਰਨਾ, ਭੱਜੇ ਜਾਂਦੇ ਦੁਸ਼ਮਣ ਦਾ ਵੀ ਮੁਕਾਬਲਾ, ਕਿਉਂਕਿ ਪਿੱਠ ਹੁੰਦੀ ਹੈ ਦੁਸ਼ਮਣ ਦੀ। ਜੇ ਤੁਸੀਂ ਉਹਨੂੰ ਚੇਜ਼ ਕਰਦੇ ਹੋ ਦੁਸ਼ਮਣ ਨੂੰ, ਇਹਦਾ ਮਤਲਬ ਤੁਸੀਂ ਉਹਦੇ ਪਿੱਠ ਪਿੱਛੇ ਜਾ ਰਹੇ ਹੋ। ਇਹ ਸਿੱਖਾਂ ਨੇ ਕਦੇ ਵੀ ਪਸੰਦ ਨਹੀਂ ਕੀਤਾ। ਉਹਨਾਂ ਦੀ ਸਟ੍ਰੈਟਜੀ ਹਮੇਸ਼ਾ ਜਿਹੜੀ ਹੈ ਸਾਹਮਣੇ ਲਲਕਾਰ ਕੇ ਜਿਹੜਾ ਉਹ ਵਾਰ ਕਰਨ ਦੀ ਰਹੀ ਹੈ। ਔਰ ਫਿਰ ਇਹ ਜਦੋਂ ਅਸੀਂ ਇਹਨਾਂ 40 ਸਿੱਖਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਕੱਲਾ ਕੱਲਾ ਸ਼ਹੀਦ ਹੁੰਦਾ। 10ਵੇਂ ਪਾਤਸ਼ਾਹ ਇਸ ਚਮਕੌਰ ਦੀ ਗੜੀ ਨੇ ਬਹੁਤ ਕੁਝ ਸਾਨੂੰ ਦਿੱਤੇ ਜੀ। ਜੇ ਅੱਜ ਪੰਥ ਨੇ, ਜਥੇਦਾਰਾਂ ਨੇ ਜੇ ਗਲਤ ਕੀਤਾ ਤੇ ਸਰਬੱਤ ਖਾਲਸਾ ਜਾਂ ਪੰਥ ਨੇ, ਅਕਾਲ ਤਖਤ ਦੇ 5 ਪਿਆਰਿਆਂ ਨੇ ਕਿਹਾ ਕਿ ਭਾਈ ਇਹ ਕੰਮ ਗਲਤ ਹੈ ਜੋ ਤੁਸੀਂ ਕੀਤਾ, ਇਹਨਾਂ ਨੂੰ ਰਿਜ਼ਾਈਨ ਕਰੋ, ਤੇ ਇਹ ਚਮਕੌਰ ਦੀ ਗੜੀ ਨੇ ਇਤਿਹਾਸ ਲਿਖਿਆ ਹੋਇਆ ਕਿ 10ਵੇਂ ਪਾਤਸ਼ਾਹ ਹੁਣ ਸੂਰਜ ਡੁੱਬ ਜਾਂਦਾ ਹੈ, ਲੜਾਈ ਬੰਦ ਹੁੰਦੀ ਹੈ, 10ਵੇਂ ਪਾਤਸ਼ਾਹ ਕਮਰ ਕੱਸਾ ਕਰ ਰਹੇ ਨੇ ਕਿ ਅਗਲੇ ਦਿਨ ਤਾਂ ਸ਼ਹੀਦੀ ਬੜੇ ਗਿਣਤੀ ਦੇ ਸਿੰਘ ਅੰਦਰ 8-10 ਹੋਣਗੇ ਜੀ। ਔਰ ਇਹ ਉਹ ਪੀਰੀਅਡ ਹੈ ਕਿ ਜਿੱਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਪਿਆਰੇ ਜਿਹੜੇ ਉਦੋਂ ਤੱਕ ਵੀ ਨਾਲ ਨੇ, ਔਰ ਬਾਕੀ 3 ਹੋਰ ਸਿੰਘ ਨਾਲ ਲਾ ਕੇ ਉਹ ਗੁਰਮਤਾ ਕਰਦੇ ਨੇ, ਔਰ 10ਵੇਂ ਪਾਤਸ਼ਾਹ ਨੂੰ ਇਹ ਬੇਨਤੀਨੁਮਾ ਹੁਕਮ ਕਰਦੇ ਨੇ ਕਿ ਚਮਕੌਰ ਦੀ ਗੜੀ ਚੋਂ ਨਿਕਲ ਜਾਓ। ਹੁਣ ਇਹ ਵੀ ਉਸ ਰਾਤ ਦਾ ਹੀ ਕ੍ਰਿਸ਼ਮਾ ਕਿ ਸਤਿਗੁਰੂ ਜਿਹੜੇ ਨੇ ਵੰਗਾਰ ਕੇ ਨਿਕਲਦੇ ਨੇ।
ਔਰ ਫਿਰ ਆਪਣਾ ਜਗਾ ਕਲਗੀ ਆਪਣਾ ਬਾਣਾ ਜਿਹੜਾ ਹੈ ਉਹ ਭਾਈ ਸੰਤ ਸਿੰਘ ਜਾਂ ਭਾਈ ਸੰਗਤ ਸਿੰਘ ਵੀ ਉਹਨਾਂ ਦਾ ਨਾਂ ਆਉਂਦਾ ਹੈ ਡਿਫਰੈਂਟਲੀ, ਉਹਨਾਂ ਨੂੰ ਦਿੰਦੇ ਨੇ ਜਿਹੜੇ ਗੁਰੂ ਸਾਹਿਬ ਦੇ ਹਮ ਸ਼ਕਲ ਸਨ। ਔਰ ਅਗਲੇ ਦਿਨ ਜਦੋਂ ਦੁਸ਼ਮਣ ਗੜੀ ਦੇ ਵਿੱਚ ਆਉਂਦਾ ਹੈ, ਬਾਕੀ ਦੇ ਸਿੰਘ ਸ਼ਹੀਦੀ ਪਾਉਂਦੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅੱਡ ਅੱਡ ਡਾਇਰੈਕਸ਼ਨ 'ਚ ਨਿਕਲਦੇ ਨੇ, ਤੇ ਉਹ ਪਹਿਲਾਂ ਜਸ਼ਨ ਮਨਾਉਂਦੇ ਰਹੇ ਕਿ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਸੋ ਇਹ ਜੰਗੀ ਇੱਕ ਜਿਹੜੀ ਸਫਲ ਟੈਕਟਿਕ ਹੈ, ਪਰ ਇਹ ਪੰਜਾਂ ਦਾ ਕਲੈਕਟਿਵ ਲੀਡਰਸ਼ਿਪ ਦੀ ਗੱਲ, ਇਹ ਇਤਿਹਾਸ ਦਾ ਇੱਕ ਐਸਾ ਦੌਰ ਹੈ ਜਿਸ ਨੂੰ ਅਸੀਂ ਹਮੇਸ਼ਾ ਪੱਲੇ ਬੰਨ੍ਹ ਲਏ। ਔਰ ਫਿਰ ਇਹ ਸ਼ਹਾਦਤਾਂ ਦੀ ਗੱਲ ਇੱਥੇ ਮੁਕੰਮਲ ਨਹੀਂ ਹੋਏਗੀ ਜਦੋਂ ਅਸੀਂ ਸਿੰਘਣੀਆਂ ਦੀ ਕੁਰਬਾਨੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ ਤੇ ਫਿਰ ਬੀਬੀ ਸ਼ਰਨ ਕੌਰ ਜਿਨ੍ਹਾਂ ਦਾ ਚਮਕੌਰ ਦੇ ਨੇੜੇ ਹੀ ਪਿੰਡ ਹੈ, ਉਹ ਇਹ ਸਾਰੇ ਵਾਕਿਆ ਤੋਂ ਵਾਕਿਫ ਹੁੰਦੇ ਨੇ। ਔਰ ਅਗਲੇ ਦਿਨ ਜਦੋਂ ਇਹ ਸ਼ਹੀਦੀਆਂ ਦਾ ਦੌਰ ਅੱਜ 21 ਨੂੰ ਹੁੰਦਾ ਹੈ, 22 ਤਰੀਕ ਨੂੰ ਉਹ ਆ ਕੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਸਿੰਘਾਂ ਦੀਆਂ ਲੋਥਾਂ ਰੁਲੀਆਂ ਨੇ ਵਿੱਚ, ਸਾਰਿਆਂ ਦੇ ਦੁਸ਼ਮਣ ਦੇ ਨਾਲ ਇਹਨਾਂ ਦਾ ਸੰਸਕਾਰ ਕਰਨਾ ਹੈ, ਅੰਗੀਠਾ ਇਹਨਾਂ ਦਾ ਬਣਾਉਣਾ ਜੀ। ਉਹ ਇੱਕ ਬਾਵਰੀ ਜਿਹੀ ਔਰਤ ਦੀ ਤਰ੍ਹਾਂ ਚਾਰ ਚਫੇਰੇ ਜਿਹੜੀ ਹੈ ਉਹ ਲੱਭਦੀ ਫਿਰਦੀ ਹੈ, ਤੇ ਫੌਜੀਆਂ ਨੇ ਬੇਸ਼ੱਕ ਘੇਰਿਆ ਹੋਇਆ ਉਸ ਥਾਂ ਨੂੰ, ਸਮਝਦੇ ਨੇ ਕੋਈ ਮਰਿਆ ਮੁਰਿਆ ਹੋਣਾ ਇਹਦਾ। ਸੋ ਇਸ ਤਰੀਕੇ ਨਾਲ ਉਹਨਾਂ ਸਾਰੀਆਂ ਲਾਸ਼ਾਂ ਚੋਂ 40 ਸਿੱਖਾਂ ਦੀ ਜਿਹੜੀ ਹੈ ਸਾਹਿਬਜ਼ਾਦਿਆਂ ਦੀਆਂ ਲੋਥਾਂ ਉਹਨਾਂ ਨੂੰ ਪਛਾਣ ਕੇ ਇੱਕ ਥਾਂ ਇਕੱਠੀ ਕਰਦੀ ਹੈ, ਅੰਗੀਠਾ ਬਣਾਉਂਦੀ ਹੈ। ਔਰ ਜਿਉਂ ਹੀ ਰਾਤ ਬੀਤਦੀ ਜਿਹੜੀ ਹੈ, ਸੂਰਜ ਡੁੱਬਣ ਤੇ ਆਉਂਦਾ ਹੈ, ਉਹਦੇ ਸਾਰੇ ਦਿਨ ਦੀ ਮਿਹਨਤ ਸਫਲ ਹੁੰਦੀ ਹੈ, ਤੇ ਉਸ ਅੰਗੀਠੇ ਨੂੰ ਉਹ ਫਿਰ ਅਗਨ ਭੇਟ ਕਰ ਅੱਗ ਲਾਉਂਦੀ ਹੈ। ਔਰ ਜਿਉਂ ਹੀ ਚਿਖਾ ਬਲਦੀ ਹੈ ਔਰ ਲਟ ਲਟ ਬਲ ਰਹੀ ਹੈ, ਉਹ ਜਿਹੜੇ ਨੇ ਫੌਜੀ ਆਉਂਦੇ ਨੇ, ਉਹਨਾਂ ਨੇ ਦੇਖਿਆ ਕਿ ਬੀਬੀ ਉਸ ਚਿਖਾ ਦੇ ਕੰਢੇ ਬੈਠ ਕੇ ਸੋਹਲੇ ਦਾ ਪਾਠ ਕਰ ਰਹੀ ਜੀ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਕੀ, ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਆਪਣੇ ਵੀਰਾਂ ਦਾ, ਆਪਣੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਉਸ ਦੇ ਉੱਤੇ ਵੀ ਉਹ ਹਮਲਾ ਕਰਦੇ ਨੇ, ਉਹ ਜੂਝਦੀ ਹੈ ਜਿੰਨਾ। ਔਰ ਫਿਰ ਉਸ ਹਾਲਤ 'ਚ ਜਦੋਂ ਸ਼ਹੀਦੀ ਪਾਉਂਦੀ ਹੈ, ਉਸ ਦੀ ਲਾਸ਼ ਨੂੰ ਵੀ ਚੁੱਕ ਕੇ ਜਿਹੜੀ ਹੈ ਉਸ ਦੇ ਵਿੱਚ ਖੱਚ ਸੁੱਟ ਦਿੱਤਾ ਜਾਂਦਾ ਹੈ। ਸੋ ਇਹ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਔਰ ਆਉਣ ਵਾਲੇ ਦਿਨਾਂ 'ਚ ਠੀਕ ਹੈ ਅੱਜ ਕਿਤੇ ਕ੍ਰਿਸਮਸ ਟਰੀ ਨੇ, ਕਿਤੇ ਸਾਡੇ ਘਰਾਂ 'ਚ ਹੋਰ ਕੁਝ ਚੱਲ ਰਿਹਾ, ਪਰ ਅਸੀਂ ਯਾਦ ਕਰੀਏ ਇਹਨਾਂ ਦਿਨਾਂ ਨੂੰ। ਘੱਟੋ ਘੱਟ ਇਹ ਇੱਕ ਹਫ਼ਤਾ ਤਾਂ ਹੋਏ ਜਦੋਂ ਅਸੀਂ ਉਸ ਆਪਣੇ ਬੀਤੇ ਦੇ ਇਤਿਹਾਸ ਨੂੰ ਯਾਦ ਕਰੀਏ, ਉਸ ਪ੍ਰਾਈਡ ਨੂੰ ਯਾਦ ਕਰੀਏ। ਔਰ ਮੈਂ ਕਨਕਲੂਡ ਕਰਨ ਤੋਂ ਪਹਿਲਾਂ, ਬੇਸ਼ੱਕ ਸਮਾਂ ਮੈਂ ਕਾਫੀ ਇਸ ਤੇ ਲਾਇਆ, ਬਟ ਇਹ ਅੱਜ ਸਾਡੇ ਇਤਿਹਾਸ ਦਾ ਉਹ ਪਾਰਟ ਹੈ ਜਿਸ ਨੂੰ ਫਿਰ ਅੱਲਾ ਯਾਰ ਖਾਂ ਯੋਗੀ ਨੇ ਜਦੋਂ ਚਮਕੌਰ ਦੀ ਗੜੀ ਦੀ ਗੱਲ ਕੀਤੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਹੈ ਅਲਟੀਮੇਟਲੀ ਅੱਜ ਦੇ ਕੌਨਟੈਕਸਟ ਜਿੱਥੇ ਅਸੀਂ ਇਤਿਹਾਸ ਨੂੰ ਯਾਦ ਕਰਨਾ। ਉਹਨਾਂ ਨੇ ਕਿਹਾ ਕਿ ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰੀਏ तो फिर यही है कि हम जान दे के औरों की जान बचा चले, सिक्खी की नींव हम हैं सिरों पर उठा चले, गुरियाई का है किस्सा जहां में बना चले, सिंगों की सल्तनत का है पौधा लगा चले, गद्दी और तख्त अब कौम पाएगी, दुनिया में ਜ਼ਾਲਮੋਂ का ਨਿਸ਼ਾਨ ਤੱਕ ਮਿਟਾਏਗੀ। ਸੋ ਇਹਨਾਂ ਕੁਰਬਾਨੀਆਂ ਚੋਂ ਰਾਜ ਭਾਗ, ਸਲਤਨਤ, ਰਾਜ ਕਰੇਗਾ ਖਾਲਸਾ ਦਾ ਕਨਸੈਪਟ ਜਿਹੜਾ ਹੈ ਉਹ ਉਜਾਗਰ ਹੋਇਆ। ਔਰ ਫਿਰ ਇਹ ਸ਼ਹਾਦਤਾਂ ਕਦੇ ਪੰਥ ਨੂੰ ਭੁੱਲੀਆਂ ਨਹੀਂ, ਔਰ ਉਹਨਾਂ ਨੇ ਕਿਵੇਂ ਇੱਕ ਸਦੀਆਂ ਫਿਰ ਜਿਹੜਾ ਖਾਲਸਾ ਉਸ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਇਆ, ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ, ਔਰ ਕਿਵੇਂ ਉਹਨਾਂ ਦੇ ਸਿਰਾਂ ਦੇ ਮੁੱਲ ਸਨ। ਪਰ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਭਾਈ ਸਾਨੂੰ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ। ਕਿ ਸਾਨੂੰ ਪਾਤਸ਼ਾਹੀ ਸਤਗੁਰੂ ਨੇ ਦਿੱਤੀ ਹੈ, ਔਰ ਅਸੀਂ ਜਿੱਥੇ ਬੈਠੇ ਹਾਂ ਉੱਥੇ ਹੀ ਸਾਡਾ ਤਖਤ ਹੈ, ਔਰ ਅਸੀਂ ਰਾਜ ਭਾਗ ਕਾਇਮ ਕਰਨੇ। ਸੋ ਅੱਜ ਇਸ ਦਿਨ ਨੂੰ ਜਿੱਥੇ ਅਸੀਂ ਵੱਡੇ ਸਾਹਿਬਜ਼ਾਦਿਆਂ, ਉਹਨਾਂ ਤਿੰਨਾਂ ਪਿਆਰਿਆਂ ਪੰਥ ਦੇ ਯੋਧਿਆਂ, ਉਹਨਾਂ 40 ਸਿੰਘਾਂ ਜਿਨ੍ਹਾਂ ਨੇ ਕੁਰਬਾਨ ਕੀਤਾ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਤੋਂ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਉੱਥੇ ਆਪਣੇ ਆਪ ਨੂੰ ਇਹ ਸਵਾਲ ਵੀ ਪੁੱਛੀਏ ਕਿ ਕੀ ਅਸੀਂ ਬੇਦਾਵੀਏ ਨਹੀਂ ਬਣ ਚੁੱਕੇ, ਕੀ ਅਸੀਂ ਆਪਣੇ ਫਰਜ਼ਾਂ ਤੋਂ ਗਫਲਤ ਨਹੀਂ ਕਰ ਰਹੇ, ਕੀ ਸਾਡੇ ਘਰਾਂ 'ਚ ਇਹਨਾਂ ਦਿਨਾਂ ਦੇ ਵਿੱਚ ਕੋਈ ਪੰਥ ਦੀ, ਕੋਈ ਸਿੱਖੀ ਦੀ,
ਕੋਈ ਇਸ ਕਿਸਮ ਦੀ ਇਹ ਜਿਹੜੀ ਵਾਟ ਹੈ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਯਾਰੜੇ ਦਾ ਸੱਥਰ ਤੇ ਖਿਦਰਾਣੇ ਦੀ ਢਾਬ ਜਿਹੜਾ ਫਿਰ ਮੁਕਤਸਰ ਬਣਦਾ ਹੈ, ਇਹ ਐਸਾ ਇਤਿਹਾਸ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਯਾਦ ਕਰਵਾ ਦਈਏ, ਉਹਨਾਂ ਦੇ ਅੰਦਰ ਵਾੜ ਦਈਏ, ਉਹਨਾਂ ਨੂੰ ਅੰਦਰ ਇਸ ਦੇ ਨਾਲ ਸਰਸ਼ਾਰ ਕਰ ਦਈਏ, ਤੇ ਫਿਰ ਨਿੱਕੀਆਂ ਜੰਦਾਂ ਵੱਡੇ ਸਾਕੇ ਤੇ ਉਹਨਾਂ ਨੇ ਕੀਤੇ ਨੇ, ਫਿਰ ਕੋਈ ਦੁਨੀਆ ਦੀ ਤਾਕਤ ਨਾ ਉਹਨਾਂ ਨੂੰ ਈਮਾਨ ਤੋਂ ਡੇਗ ਸਕੇਗੀ, ਨਾ ਸਿੱਖੀ ਤੋਂ ਡੇਗ ਸਕੇਗੀ। ਹਰ ਚੈਲੰਜ ਨੂੰ ਉਹ ਦੁਨੀਆ ਦੀ ਇਸ ਖੇਡ ਦੇ ਵਿੱਚ, ਸਟਰਗਲ ਦੇ ਵਿੱਚ ਵੀ ਟਾਪੋ ਟਾਪ ਹੋਣਗੇ, ਤੇ ਸਿੱਖੀ ਦਾ ਜਿਹੜਾ ਰਾਹ ਹੈ ਉਸ ਤੇ ਤੁਰਨ ਦੇ ਲਈ ਵੀ ਉਹਨਾਂ ਦੇ ਕੋਲ ਗੁਰੂ ਦੀ ਯਾਦ ਦਾ, ਗੁਰੂ ਦੇ ਫੇਥ ਦਾ ਸਹਾਰਾ ਹੋਏਗਾ। ਸੋ ਇਹ ਅੱਜ ਦਾ ਪ੍ਰੋਗਰਾਮ ਅਸੀਂ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ।